ਪਿੱਛੇ ਜੇ ਖਬਰ ਆਈ ਸੀ ਜਸਟ ਮੇਰੇ ਖਿਆਲ ਵੀਕ ਜਾਂ 10 ਦਿਨ ਹੀ ਹੋਏ ਆ ਕਿ ਆਸਟ੍ਰੇਲੀਆ ਵਾਲੇ ਵੀ ਵਰਕ ਵੀਜ਼ਾ ਦੇ ਰਹੇ ਨੇ, ਵਰਕ ਹੌਲੀਡੇ ਵੀਜ਼ਾ ਜਾਂ ਕਹ ਲਓ ਹੌਲੀਡੇ ਵਰਕ ਵੀਜ਼ਾ ਜਿੱਦਾਂ ਵੀ ਹੈ, ਮਤਲਬ ਵੀ ਤੁਸੀਂ ਘੁੰਮਣ ਫਿਰਨ ਵੀ ਆ ਸਕਦੇ ਹੋ ਤੇ ਉਹਦੇ ਨਾਲ ਨਾਲ ਤੁਸੀਂ ਕੰਮ ਵੀ ਕਰ ਸਕਦੇ ਹੋ। ਆਸਟ੍ਰੇਲੀਆ ਸਰਕਾਰ ਵੱਲੋਂ ਚੰਦ ਦਿਨ ਪਹਿਲਾਂ ਇੱਕ ਅਨਾਉਂਸਮੈਂਟ ਕੀਤੀ ਗਈ, ਇਸ ਵੀਜ਼ੇ ਨੂੰ ਕਿਹਾ ਜਾਂਦਾ ਵਰਕ ਹੌਲੀਡੇ ਵੀਜ਼ਾ, ਵਰਕਿੰਗ ਹੌਲੀਡੇ ਵੀਜ਼ਾ, ਕੰਮ ਕਰਨ ਦਾ ਵੀਜ਼ਾ ਨਾਲ ਸੈਰ ਕਰਨ ਦਾ ਵੀਜ਼ਾ। ਪਿੱਛੇ ਜੇ ਖਬਰ ਆਈ ਸੀ ਜਸਟ ਮੇਰੇ ਖਿਆਲ ਵੀਕ ਜਾਂ 10 ਦਿਨ ਹੀ ਹੋਏ ਆ ਕਿ ਆਸਟ੍ਰੇਲੀਆ ਵਾਲੇ ਵੀ ਵਰਕ ਵੀਜ਼ਾ ਦੇ ਰਹੇ ਨੇ, ਵਰਕ ਹੌਲੀਡੇ ਵੀਜ਼ਾ ਜਾਂ ਕਹ ਲਓ ਹੌਲੀਡੇ ਵਰਕ ਵੀਜ਼ਾ ਜਿੱਦਾਂ ਵੀ ਹੈ, ਮਤਲਬ ਵੀ ਤੁਸੀਂ ਘੁੰਮਣ ਫਿਰਨ ਵੀ ਆ ਸਕਦੇ ਹੋ ਤੇ ਉਹਦੇ ਨਾਲ ਨਾਲ ਤੁਸੀਂ ਕੰਮ ਵੀ ਕਰ ਸਕਦੇ ਹੋ। ਫਵਾਹ ਉੱਡੀ ਹੁਣ ਕਿ ਆਪਣੇ ਇੰਡੀਆ ਨੂੰ ਵੀ ਇਹ ਵੀਜ਼ਾ ਦਿੱਤਾ ਜਾਊਗਾ ਤੇ ਬਹੁਤ ਸਾਰੇ ਲੋਕ ਆ ਜਿਹੜੇ ਗੁੰਮਰਾਹ ਕਰਦੇ ਆ ਉਹਨਾਂ ਦਾ, ਕਿਉਂਕਿ ਰੋਟੀ ਪਾਣੀ ਇਸ ਗੱਲ ਤੋਂ ਚੱਲਦਾ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਪ੍ਰੋਗਰਾਮ ਨਿੱਤ ਦੀਆਂ ਗੱਲਾਂ ਦੇ ਵਿੱਚ, ਤੇ ਮੇਰੇ ਵੱਲੋਂ ਯਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸਾਥ ਦੇ ਰਹੇ ਨੇ ਦਲਜੀਤ ਸਿੰਘ ਜੀ। ਸਭ ਤੋਂ ਪਹਿਲਾਂ ਕਰਦੇ ਹਾਂ ਆਪਾਂ ਦਲਜੀਤ ਜੀ ਦਾ ਸਵਾਗਤ। ਦਲਜੀਤ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਜੀ। ਸਤਿ ਸ੍ਰੀ ਅਕਾਲ ਜੀ ਅਜੇਪਾਲ ਜੀ, ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ, ਜਿੰਨੇ ਵੀ ਦਰਸ਼ਕ ਸਾਡੇ ਇੰਡੋਜ਼ ਟੀਵੀ ਦੇ ਮਾਧਿਅਮ ਦੇ ਰਾਹੀਂ ਸਾਨੂੰ ਦੇਖ ਰਹੇ ਆ। ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਨਿੱਤ ਦੀਆਂ ਗੱਲਾਂ ਦੇ ਵਿੱਚ ਸਵਾਗਤ ਹੈ ਜੀ। ਥੈਂਕ ਯੂ। ਤੇ ਅੱਜ ਫਿਰ ਪੈਂਟ ਕੋਟ ਕਾਲੇ ਰੰਗ ਦਾ ਹੈ। ਪੈਂਟ ਕੋਟ ਅਜੇਪਾਲ ਜੀ ਬੜਾ ਪੁਰਾਣਾ ਕੱਢਿਆ। ਇਹ ਮੈਂ ਕਹਿਣ ਹੀ ਲੱਗਾ ਸੀ ਵੀ ਇਹ ਜਿਹੜਾ ਇਹਦੀ ਸ਼ੇਪ ਤੇ ਗੱਲਬਾਤ ਤੋਂ ਦੇਖ ਕੇ ਲੱਗਦਾ ਵੀ ਪੁਰਾਣਾ ਵਿਆਹ ਵੇਲੇ ਦਾ ਕੱਢਿਆ ਲੱਗਦਾ ਕੋਈ। ਇਹ ਇਤਿਹਾਸਕ ਆ। ਅੱਛਾ। ਤੇ ਕੁਝ ਗੱਲਾਂ ਹੁੰਦੀਆਂ, ਕੁਝ ਕੱਪੜੇ ਹੁੰਦੇ ਆ, ਉਹਨਾਂ ਨਾਲ ਸਾਡੀਆਂ ਯਾਦਾਂ ਜੁੜ ਜਾਂਦੀਆਂ। ਚਲੋ ਯਾਦਾਂ ਬੰਦੇ ਨੂੰ ਚੇਤੇ ਕਰਾ ਦਿੰਦਾ ਹਨਾ, ਵੀ ਜਦੋਂ ਸੂਟ ਪਾਇਆ ਤੇ ਕਾਫੀ ਚਿਰ ਬਾਅਦ ਇਹ ਹੱਥ ਆਇਆ। ਓਕੇ ਓਕੇ। ਤੇ ਇਸੇ ਬਹਾਨੇ ਚਲੋ ਇਹਦੀ ਵੀ ਸ਼ੁਰੂਆਤ ਅੱਜ ਫੇਰ ਇੱਕ ਵਾਰੀ ਕੀਤੀ ਆ। ਠੀਕ ਹੈ, ਪਰ ਮੈਨੂੰ ਲੱਗਦਾ ਵਿਆਹ ਵੇਲੇ ਦਾ ਇਹਨੂੰ ਦੱਸ ਹੀ ਦਿਓ। ਵਿਆਹ ਵੇਲੇ ਦਾ ਜਾਨੀ ਰੱਖ ਲਓ, ਉਹਨਾਂ ਕੁ ਦਿਨਾਂ ਦਾ ਹੀ ਆ। ਠੀਕ ਹੈ ਠੀਕ ਹੈ, ਚਲੋ। ਤੇ ਭਾਜੀ ਅੱਜ ਮੈਂ ਪਹਿਲਾਂ ਗੱਲਬਾਤ ਆਪਣੀ ਸ਼ੁਰੂ ਕਰਨ ਤੋਂ ਪਹਿਲਾਂ ਜਿੱਦਾਂ ਵੀਡੀਓ ਆਪਾਂ ਦਿਖਾਉਂਦੇ ਹੁੰਦੇ ਆ, ਪਰ ਉਸ ਤੋਂ ਪਹਿਲਾਂ ਇੱਕ ਜਿਹੜਾ ਅੱਜ ਕੱਲ ਥੋੜਾ ਵਰਕ ਹੌਲੀਡੇ ਵੀਜ਼ੇ ਦਾ ਰੌਲਾ ਪੈ ਰਿਹਾ, ਉਸ ਤੇ ਮੈਂ ਚਾਹੁੰਦਾ ਕਿ ਥੋੜੀ ਬਹੁਤ ਆਪਾਂ ਗੱਲਬਾਤ ਕੀਤੀ ਜਾਵੇ ਜੀ। ਤੇ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ, ਹੁਣ ਪਿੱਛੇ ਜੇ ਖਬਰ ਆਈ ਸੀ ਜਸਟ ਮੇਰੇ ਖਿਆਲ ਵੀਕ ਜਾਂ 10 ਦਿਨ ਹੀ ਹੋਏ ਆ ਕਿ ਆਸਟ੍ਰੇਲੀਆ ਵਾਲੇ ਵੀ ਵਰਕ ਵੀਜ਼ਾ ਦੇ ਰਹੇ ਨੇ, ਵਰਕ ਹੌਲੀਡੇ ਵੀਜ਼ਾ ਜਾਂ ਕਹ ਲਓ ਹੌਲੀਡੇ ਵਰਕ ਵੀਜ਼ਾ ਜਿੱਦਾਂ ਵੀ ਹੈ, ਮਤਲਬ ਵੀ ਤੁਸੀਂ ਘੁੰਮਣ ਫਿਰਨ ਵੀ ਆ ਸਕਦੇ ਹੋ ਤੇ ਉਹਦੇ ਨਾਲ ਨਾਲ ਤੁਸੀਂ ਕੰਮ ਵੀ ਕਰ ਸਕਦੇ ਹੋ। ਤੇ ਜਿੱਦਾਂ ਕਿ ਪਹਿਲਾਂ ਹੋਰ ਵੀ ਕਾਫੀ ਕੰਟਰੀਆਂ ਜਿਨ੍ਹਾਂ ਨੂੰ ਇਹ ਵੀਜ਼ਾ ਮਿਲਦਾ ਆ ਕਿ ਉਹ ਇੱਥੇ ਘੁੰਮਣ ਫਿਰਨ ਵੀ ਆ ਸਕਦੇ ਆ, ਉਹਦੇ ਨਾਲ ਨਾਲ ਕੰਮ ਵੀ ਕਰ ਸਕਦੇ ਆ। ਪਰ ਪਿੱਛੇ ਜੇ ਭਾਜੀ ਅਫਵਾਹ ਉੱਡੀ ਹੁਣ ਕਿ ਆਪਣੇ ਇੰਡੀਆ ਨੂੰ ਵੀ ਇਹ ਵੀਜ਼ਾ ਦਿੱਤਾ ਜਾਊਗਾ ਜੀ। ਵੈਸੇ ਤੇ ਕਾਫੀ ਸਾਰੀ ਚਰਚਾ ਹੋ ਗਈ ਹੈ ਮਤਲਬ, ਪਰ ਮੈਂ ਚਾਹੁੰਦਾ ਕਿ ਕੁਝ ਨਾ ਕੁਝ ਆਪਾਂ ਵੀ ਬਿਲਕੁਲ ਇਹ ਥੋੜਾ ਜਿਹਾ ਇਸ ਕਰਕੇ ਵੀ ਚਰਚਾ ਜ਼ਰੂਰੀ ਹੋ ਜਾਂਦੀ ਆ ਕਿ ਗੁੰਮਰਾਹ ਸਾਡੇ ਲੋਕ ਬਹੁਤ ਛੇਤੀ ਹੋ ਜਾਂਦੇ ਆ ਤੇ ਬਹੁਤ ਸਾਰੇ ਲੋਕ ਆ ਜਿਹੜੇ ਗੁੰਮਰਾਹ ਕਰਦੇ ਆ ਉਹਨਾਂ ਦਾ, ਕਿਉਂਕਿ ਰੋਟੀ ਪਾਣੀ ਇਸ ਗੱਲ ਤੋਂ ਚੱਲਦਾ। ਬਾਕੀ ਜਿਹੜੇ ਤੁਸੀਂ ਦੱਸਿਆ ਵੀ ਇੱਥੇ ਹੌਲੀਡੇ ਵੀਜ਼ੇ ਤੇ ਆਉਂਦੇ ਆ, ਆਪਾਂ ਬੈਕ ਪੈਕਰ ਇਹਨਾਂ ਨੂੰ ਵੈਸੇ ਖਾਸ ਤੌਰ ਤੇ ਇੱਕ ਸ਼ਬਦ ਵਰਤੀ ਦਾ ਬਿਲਕੁਲ ਵੀ ਬੈਕ ਪੈਕ। ਇਹ ਕੀ ਹੁੰਦੇ ਆ ਕਿ ਜ਼ਿਆਦਾਤਰ ਯੂਰਪੀਅਨ ਕੰਟਰੀ, ਅਮਰੀਕਾ, ਕੈਨੇਡਾ ਤੋਂ ਲੋਕ ਆਉਂਦੇ ਆ। ਉਹ ਅਸਲ ਵਿੱਚ ਘੁੰਮਣ ਫਿਰਨ ਆਉਂਦੇ ਆ, ਘੁੰਮਣ ਫਿਰਨ ਆਉਂਦੇ ਆ ਤੇ ਉਹਨਾਂ ਦੇਸ਼ਾਂ ਦੇ ਉੱਤੇ ਬਹੁਤੀ ਸਟ੍ਰਿਕਨੈਸ ਹੈ ਨਹੀਂ ਗੀ। ਉਹਨਾਂ ਨੂੰ ਕੀ ਕਿਹਾ ਜਾਂਦਾ ਵੀ ਤੁਸੀਂ ਉਨਾ ਕਮਾਓ ਤੇ ਇੱਥੇ ਘੁੰਮ ਫਿਰ ਜਾਓ, ਵੀ ਜਦੋਂ ਪੈਸੇ ਮੁੱਕਣ ਲੱਗਦੇ ਆ ਵੀ ਤੁਸੀਂ ਉਨਾ ਚਿਰ ਕੰਮ ਕਰ ਲਓ। ਦੂਜਾ ਇਹ ਆ ਕਿ ਰਿਮੋਟ ਏਰੀਆ ਸੀ ਜਿਹੜੇ ਹੈਗੇ ਕੰਟਰੀ ਸਾਈਡ, ਜਿੱਥੇ ਕਿਸਾਨੀ ਆਪਣੀ ਪੰਜਾਬੀ ਬਹੁਤ ਕਿਸਾਨ ਹੈਗੇ ਆ, ਉਹਨਾਂ ਦੀ ਸਮੱਸਿਆ ਇਹ ਹੋ ਜਾਂਦੀ ਆ ਵੀ ਉਹਨਾਂ ਦਾ ਕੰਮ ਕਦੀ ਬਹੁਤ ਵੱਧ ਜਾਂਦਾ, ਕਦੀ ਘਟ ਜਾਂਦਾ। ਉਹਨਾਂ ਨੂੰ ਜਿਹੜੇ ਕੈਜੂਅਲ ਵਰਕਰ ਦੀ ਜ਼ਰੂਰਤ ਜਿਹੜੀ ਕਾਫੀ ਰਹਿੰਦੀ। ਮੰਨ ਲਓ ਹੁਣ ਬਲੂਬੈਰੀ ਆ, ਬਲੂਬੈਰੀ ਤੋੜਨੀ ਆ ਹੁਣ, ਠੀਕ ਆ, ਜਾਂ ਪ੍ਰੂਮਿੰਗ ਦਾ ਕੰਮ ਜਿਹੜਾ ਆ ਗਿਆ ਹਨਾ, ਜਾਂ ਬੂਟੇ ਲਾਉਣ ਦਾ ਵੇਲਾ ਆ ਗਿਆ। ਉਹ ਕਈ ਵਾਰੀ ਜਦੋਂ ਹੁਣ ਬੂਟੇ ਲੱਗ ਗਏ ਕੰਮ ਘਟ ਗਿਆ, ਉਹ ਇੱਕ ਵਾਰੀ ਬਹੁਤ ਜ਼ਿਆਦਾ ਵਰਕਰ ਦੀ ਲੋੜ ਪੈ ਜਾਣੀ ਆ ਤੇ ਕੁਛ ਚਿਰ ਬਾਅਦ ਘਟ ਜਾਣੀ। ਉਸ ਵੇਲੇ ਜਿਹੜੇ ਬੈਕ ਪੈਕਰ ਆ ਬਹੁਤ ਵਧੀਆ ਕੰਮ ਕਰ ਜਾਂਦੇ। ਪਰ ਹੁਣ ਇਹ ਕਿਹਾ ਜਾਂਦਾ ਸੀ ਵੀ ਇੰਡੀਆ ਨੂੰ ਵੀ ਇਹ ਜਿਹੜਾ ਬੈਕ ਪੈਕਰ ਜਾਂ ਹੌਲੀਡੇ ਵੀਜ਼ਾ ਇਹ ਦਿੱਤਾ ਜਾਊਗਾ, ਪਰ ਉਹ ਇਸ ਗੱਲ ਨੂੰ ਅਜੇ ਉਹ ਗੱਲ ਜਿਹੜੀ ਸਿਰਫ ਅਜੇ ਚੱਲੀ ਆ। ਪਰ ਉਹ ਸਾਡੇ ਕੁਛ ਕੁ ਏਜੰਟ ਹੈਗੇ ਆ ਹਨਾ, ਤੇ ਮਤਲਬ ਹਜੇ ਗੱਲ ਦਾ ਬਾਹਰ ਚਾਹੀਏ ਚੱਕ ਲੋ ਪਹਿਲਾਂ ਹੀ ਹੋ ਗਈ ਤੇ ਲੋਕਾਂ ਨੇ ਪੁੱਛਣਾ ਵੀ ਸ਼ੁਰੂ ਕਰ ਦਿੱਤਾ। ਮੈਨੂੰ ਲੱਗਦਾ ਵੀ ਪੁੱਛਣਾ ਕੀ ਸ਼ੁਰੂ ਕਰਤਾ, ਇੰਡੀਆ ਏਜੰਟਾਂ ਦੇ ਦਫ਼ਤਰਾਂ ਦੇ ਬਾਹਰ ਲਾਈਨਾਂ ਲੱਗ ਗਈਆਂ ਬਿਲਕੁਲ। ਤੇ ਲੋਕੀ ਵੀ ਸਾਨੂੰ ਕਿਸੇ ਤਰ੍ਹਾਂ ਵੀ ਹੌਲੀਡੇ ਵੀਜ਼ਾ ਲਵਾ ਕੇ ਦਿਓ। ਹੁਣ ਏਜੰਟਾਂ ਦੀ ਵੀ ਇੱਕ ਸਮੱਸਿਆ ਹੋਰ ਬਣ ਜਾਂਦੀ ਹੈ, ਜੇ ਉਹ ਨਾ ਕਰਨਗੇ ਤੇ ਲੋਕਾਂ ਨੇ ਇਹ ਜਾ ਕੇ ਕਹਿਣਾ ਵੀ ਇਹਨੂੰ ਏਜੰਟ ਨੂੰ ਪਤਾ ਹੀ ਕੁਛ ਨਹੀਂ, ਕਹਿੰਦਾ ਘੋੜਾ ਘਾਸੇ ਦੋਸਤੀ ਕਰੇਗਾ ਖਾਏਗਾ ਕਿਆ। ਤੇ ਉਹ ਫਿਰ ਕੀ ਕਰਦੇ, ਉਹ ਕਹਿੰਦੇ ਹਾਂਜੀ ਲਵਾ ਦਿੰਦੇ ਆ, ਫਿਰ ਉਹ ਗੋਲੀ ਹੋਰ ਦੇ ਦਿੰਦੇ ਆ ਤੁਸੀਂ ਵਿਜ਼ਟਰ ਲਵਾ ਲਓ।
ਠੀਕ ਆ ਵੀ ਗਾਹਕ ਤਾਂ ਫਸਿਆ ਹੀ ਆ। ਜਿੱਦਾਂ ਕਹਿ ਲਓ ਵੀ ਹੁਣ ਮੰਨ ਲਓ ਕਿ ਕੋਈ ਗਾਹਕ ਜਿਹੜਾ ਜਾਂਦਾ ਸਬਜ਼ੀ ਵਾਲੇ ਕੋਲ, ਬੰਦੇ ਗਾਹਕ ਕਹਿੰਦਾ ਵੀ ਗੋਭੀ ਹੈਗੀ ਆ, ਉਹ ਕਹਿੰਦਾ ਹੈਗੀ ਆ, ਫਿਰ ਬਾਅਦ ਦੇ ਵਿੱਚ ਉਹ ਦੱਸਦਾ ਗੋਭੀ ਤਾਂ ਤੂੰ ਕੀ ਲੈਣੀ, ਆਲੂ ਚੱਕ, ਹਨਾ। ਉਹ ਹਿਸਾਬ ਏਜੰਟਾਂ ਦਾ ਨਾਲ 2-4 ਸਬਜ਼ੀਆਂ ਹੋਰ ਵੀ ਅਗਲਾ ਪੁੱਛ ਲੈਂਦਾ ਤੇ ਅਗਲਾ। ਹਾਂਜੀ, ਤੇ ਹੁਣ ਇਹੀ ਹਿਸਾਬ ਇਹਨਾਂ ਦਾ ਹੈਗਾ ਆ। ਤੇ ਵੀ ਜਿੱਦਾਂ ਖਾਸ ਕੁਝ ਕੇ ਏਜੰਟ ਇਹਨਾਂ ਨੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਪਾਉਣਾ ਸ਼ੁਰੂ ਕਰ ਦਿੱਤਾ ਵੀ 50,000 ਦੇ ਵਿੱਚ ਵੀਜ਼ਾ ਲਗਾ ਕੇ ਦੇਵਾਂਗੇ, ਹਨਾ। ਤੇ ਖਾਸ ਤੌਰ ਤੇ ਜਿੱਦਾਂ ਹੁਣ ਇੱਥੇ ਵਿਜ਼ਟਰ ਵੀਜ਼ੇ ਤੇ ਆਉਂਦੇ ਆ 12-12 13-13 ਲੱਖ ਏਜੰਟ ਜਿਹੜੇ ਆ ਉਸ ਵਿਜ਼ਟਰ ਵੀਜ਼ੇ ਤੇ ਲੈ ਲੈਂਦੇ ਆ, ਜਿਹਦੀ ਫੀਸ ਜਿਹੜੀ ਆ ਕੋਈ $400-500 ਹੁੰਦੀ ਸਿਰਫ ਹੁੰਦੀ ਆ। ਤੇ ਉਹ ਦੇਖ ਲਓ ਵੀ ਕਿੰਨਾ ਇਹਦੇ ਵਿੱਚ ਘਪਲਾ ਹੈਗਾ। ਆ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਇਹ ਜਿਹੜੇ ਬੰਦੇ ਰੋਂਗ ਇਦਾਂ ਦੇ ਹੈਗੇ ਆ, ਆਪਾਂ ਤਾਂ ਬਲੈਕ ਸ਼ੀਪ ਹੀ ਕਵਾਂਗੇ ਵੀ ਇਹਨਾਂ ਦੇ ਇੱਕ ਕੱਢੀ ਆ ਲਿਸਟ ਜਾਰੀ ਕੀਤੀ ਆ। ਉਹਨਾਂ ਦੇ ਆਫਿਸ ਨਹੀਂ ਬੰਦ ਕਰਾਏ, ਸਿਰਫ ਇੱਕ ਉਹ ਲਿਸਟ ਜਾਰੀ ਕਰ ਦਿੱਤੀ ਆ। ਹੁਣ ਉਹ ਲਿਸਟ ਕਿੰਨੇ ਲੋਕਾਂ ਤੱਕ ਪਹੁੰਚੀ ਆ, ਬਿਲਕੁਲ ਕਿੰਨੇ ਜਿਨ੍ਹਾਂ ਨੇ ਜਾਣਾ ਉਹਨਾਂ ਨੂੰ ਇਹਨਾਂ ਗੱਲਾਂ ਦੀ ਪਰਵਾਹ ਕੋਈ ਨਹੀਂ। ਉਹਨਾਂ ਨੂੰ ਤੇ ਇਹ ਆ ਵੀ ਸਾਡਾ ਵੀਜ਼ਾ ਜਿਹੜਾ ਲੱਗਣਾ ਚਾਹੀਦਾ, ਨਜਾਇਜ਼ ਜਾਇਜ਼ ਉਹ ਤਰੀਕੇ ਜਿਹੜੇ ਆ ਉਹ ਏਜੰਟ ਦੀ ਮਰਜ਼ੀ ਆ। ਪਰ ਇਹ ਇੱਥੇ ਗੱਲ ਇੱਕ ਹੋਰ ਵੀ ਨਾ, ਜਿੱਦਾਂ ਕਹ ਲਓ ਇੱਕ ਤਾਂ 2 ਨੰਬਰ 'ਚ ਬੰਦੇ ਨੇ ਜਾਣਾ, ਹਨਾ, ਤਾਂ 2 ਨੰਬਰ 'ਚ ਬੰਦਾ ਚੱਲ ਠੱਗੀ ਇੰਨੇ ਲੱਖ ਦੇ ਦੋ। ਪਰ ਇਹ ਤਾਂ ਹੁਣ ਜਿੱਦਾਂ ਆਪ ਕਹਿ ਕੇ ਮਤਲਬ ਹੁਣ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ, ਗੱਲ ਮਿੰਟ 'ਚ ਪਤਾ ਲੱਗ ਜਾਂਦੀ ਆ। ਪਰ ਇਹ ਗੱਲ ਤਾਂ ਬੜੀ ਛੇਤੀ ਪਤਾ ਲੱਗ ਗਈ ਵੀ ਆਸਟ੍ਰੇਲੀਆ ਨੇ ਵਰਕ ਵੀਜ਼ਾ, ਹੌਲੀਡੇ ਵਰਕ ਵੀਜ਼ਾ ਦੇਣਾ ਆ। ਪਰ ਹੁਣ ਆਪਾਂ ਸੋਸ਼ਲ ਮੀਡੀਆ ਤੇ ਵੇਖ ਰਹੇ ਆ, ਮਤਲਬ ਇਸ ਚੀਜ਼ ਦਾ ਰੌਲਾ ਪੈ ਰਿਹਾ ਵੀ ਇਹ ਨਹੀਂ ਹੈਗਾ, ਇਹ ਝੂਠੀ ਖਬਰ ਹੈ, ਮਤਲਬ ਅਫਵਾਹ ਤੋਂ ਬਚੋ। ਪਰ ਫਿਰ ਵੀ ਲੋਕ ਮੰਨ ਨਹੀਂ ਰਹੇ। ਜਿਹੜੇ ਬੰਦੇ ਕਤਾਰਾਂ ਲਾ ਕੇ ਆਪਾਂ ਵੇਖੀਆਂ ਸੋਸ਼ਲ ਮੀਡੀਆ ਦੇ ਏਜੰਟਾਂ ਦੇ ਦਫ਼ਤਰਾਂ ਦੇ ਬਾਹਰ ਬੈਠੇ ਆ ਵੀ ਆ ਲਓ 50,000 ਰੁਪਇਆ ਲੈ ਲਓ ਵੀ ਸਾਡਾ ਵੀਜ਼ਾ ਲਵਾ ਦਿਓ, ਪਰ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਵੀ ਇਹ ਗਲਤ ਖਬਰ ਹੈ, ਝੂਠੀ ਖਬਰ ਹੈ। ਮਤਲਬ ਉਹਨਾਂ ਦੇ ਫਿਰ ਵੀ ਉਹ ਏਜੰਟਾਂ ਤੇ ਹੀ ਯਕੀਨ ਕਰ ਰਹੇ ਆ। ਤੇ ਖਾਸ ਕਰਕੇ ਮੈਂ ਇੱਥੇ ਆਪਾਂ ਹੁਣ ਮੈਂਸ਼ਨ ਕਰ ਸਕਦੇ ਹਾਂ ਕਿਉਂਕਿ ਸਾਰੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਉਹ ਜਿਹੜਾ ਵਿਨੇ ਹੈਰੀ ਆ ਸ਼ਾਇਦ ਕੈਨੇਡਾ ਦਾ ਵੀਜ਼ਾ ਲਵਾਉਂਦਾ, ਤੇ ਉਹ ਵਿਚਾਰਾ ਵੀਡੀਓ 'ਚ ਬੋਲਣ ਦਾ ਮੇਰੇ ਵਾਂਗੂ ਸਾਹ ਚੜੀ ਜਾ ਰਿਹਾ ਉਹਨੂੰ। ਤੇ ਪਰ ਉਹ ਮਤਲਬ ਧੜਾ ਲੋਕੀ ਮਤਲਬ ਲੱਗੀਆਂ ਲੈਣਾ ਉਹਨਾਂ ਲਈ ਤਾਂ ਇਸ ਵੇਲੇ ਜਿਹੜੇ ਲੋਕ ਹੈ ਜਿਹੜੇ, ਕਿਉਂਕਿ ਦੇਖੋ ਉੱਥੋਂ ਨਿਕਲਣਾ ਚਾਹੁੰਦੇ ਸਾਰੇ ਪੰਜਾਬ ਤੋਂ, ਖਾਸ ਤੌਰ ਤੇ ਉਸ ਖਿੱਤੇ ਦੇ ਵਿੱਚ ਬੇਰੁਜ਼ਗਾਰੀ ਹਨਾ, ਜਾਂ ਇੱਕ ਜਿਹੜੀ ਸੋਸ਼ਲ ਸਿਕਿਉਰਿਟੀ ਹੁਣ ਰਹੀ ਨਹੀਂ। ਹੁਣ ਉਹ ਲੋਕਾਂ ਦੇ ਮਨਾਂ ਦੇ ਵਿੱਚ ਇਹ ਆ ਵੀ ਯਾਰ ਸਾਡਾ ਜਿਹੜਾ ਨਿਆਣਾ ਆ ਸੈੱਟ ਹੋ ਜਾਵੇ। ਨਿਆਣਿਆਂ ਨੂੰ ਵੀ ਇਹੀ ਆ ਵੀ ਹੁਣ ਅਸੀਂ ਗਾਹਾਂ ਕੀ ਕਰੀਏ, ਫਿਊਚਰ ਜਿਹੜਾ ਆ ਬ੍ਰਾਈਟ ਨਹੀਂ, ਆਉਣਾ ਮਾੜੀ ਗੱਲ ਨਹੀਂ, ਜਾਣਾ ਚਾਹੀਦਾ। ਅਸੀਂ ਵੀ ਆਏ ਸੀ, ਬਹੁਤ ਵਧੀਆ ਗੱਲ ਆ, ਬਾਹਰਲੇ ਦੇਸ਼ ਬਹੁਤ ਵਧੀਆ ਆ, ਵਧੀਆ ਤੁਸੀਂ ਸੈੱਟ ਹੋ ਸਕਦੇ। ਪਰ ਜਾਇਜ਼ ਤਰੀਕਾ ਬਹੁਤ ਜ਼ਰੂਰੀ ਆ। ਤੁਸੀਂ ਏਜੰਟ ਆ ਜਿੰਨੇ ਉਹਨੀ ਤਾਂ ਗੋਲੀ ਦੇਣੀ ਆ, ਹੁਣ ਇਹ ਵੀ ਗੋਲੀ ਦਿੰਦਾ। ਹਾਂ, ਪਰ ਚੱਕਰ ਇਹ ਵੀ ਹੈ ਨਾ, ਜਿੱਦਾਂ ਹੁਣ ਆਪਾਂ ਜੇ ਗੱਲ ਕਰੀਏ, ਆਪਾਂ ਨੂੰ ਕੋਈ ਆਪਣਾ ਰਿਸ਼ਤੇਦਾਰ ਪੁੱਛੇ, ਬਣੀ ਬਣਾਈ ਗੱਲ ਹੈ ਹਨਾ, ਜੇ ਆਪਾਂ ਉਹਨੂੰ ਕਹੇ ਯਾਰ ਇੰਡੀਆ ਤੁਸੀਂ ਕੁਛ ਕਰ ਲਓ, ਜਾਂ ਇੱਥੇ ਜਿਵੇਂ ਈਵਨ ਕਿ ਦੋਸਤੋ ਹੁਣ ਆਸਟ੍ਰੇਲੀਆ ਦੇ ਵਿੱਚ ਥੋੜਾ ਹਾਰਡ ਵੀ ਹੋ ਗਿਆ, ਚ ਕੋਈ ਸ਼ੱਕ ਨਹੀਂ। ਇਹ ਜਾਣਕਾਰੀ ਦੇਣਾ ਆਪਣਾ ਫਰਜ਼ ਬਣਦਾ ਵੀ ਜਿੱਦਾਂ ਪਹਿਲਾਂ ਜਿਹੜੀਆਂ ਗੱਲਾਂ ਸੀ, ਤੁਸੀਂ ਆਏ, ਆਪਾਂ ਆਏ, ਜਾਂ ਸਾਡੇ ਤੋਂ ਪਹਿਲਾਂ ਭੈਣ ਭਰਾ ਆਏ ਹਨਾ, ਜਾਂ ਕਹ ਲਓ ਜਿਹੜੇ 5-4 ਸਾਲ ਪਹਿਲਾਂ ਆਏ। ਪਰ ਹੁਣ ਚਾਹੇ ਕੋਈ ਵੀ ਕੋਰਸ ਕੋਈ ਕਰ ਰਿਹਾ, ਕਿਤੇ ਇਹਨਾਂ ਨੇ ਬੈਂਡ ਬਹੁਤ ਵਧਾਤੇ ਆ, 8 ਕੀ ਈਵਨ ਕਿ 9 ਵੀ ਕਰਤੇ ਇਹਨਾਂ ਨੇ ਹੁਣ। ਔਰ ਹੁਣ ਹੋ ਤਾਂ ਥੋੜਾ ਜਿਹਾ ਔਖਾ ਗਿਆ, ਪਰ ਹੁਣ ਜੇ ਆਪਾਂ ਕਿਸੇ ਰਿਸ਼ਤੇਦਾਰ ਨੂੰ ਸਲਾਹ ਦਈਏ, ਅਗਲਾ ਕਹਿੰਦਾ ਲੈ ਆਪ ਤੇ ਚਲਾ ਗਿਆ ਹੀ ਤੇ ਸਾਨੂੰ ਹੁਣ ਇਦਾਂ ਕਹਿੰਦਾ, ਸਾਨੂੰ ਇਦਾਂ। ਤੇ ਇਹ ਗੱਲ ਹੁਣ ਮੈਨੂੰ ਲੱਗਦਾ ਸੁਣਨੀ ਪੈਂਦੀ ਆ ਰਿਸ਼ਤੇਦਾਰਾਂ ਦੇ ਕੋਲੋਂ। ਆਪਾਂ ਤਾਂ ਸੁਝਾਅ ਦੇਈਦੇ, ਉਹ ਵੀ ਕਹਿੰਦੇ ਆ ਵੀ ਜਦੋਂ ਤੂੰ ਗਿਆ ਸੀ ਉਦੋਂ ਕੀ ਸੀ ਹਨਾ। ਤੇ ਹੁਣ ਉਹਦੇ ਵਿੱਚ ਇਹ ਆ ਕਿ ਅਸੀਂ ਸ਼ਾਇਦ ਸਹਿਣ ਲਈ ਤਿਆਰ ਸੀ। ਤੇ ਅਜੇਪਾਲ ਜੀ ਇੱਕ ਇਹ ਗੱਲ ਹੁੰਦੀ, ਜਦੋਂ ਕੋਈ ਬੰਦਾ ਇੱਥੇ ਆ ਜਾਂਦਾ, ਜਦੋਂ ਇੱਥੇ ਵੀ ਆ ਕੇ ਥੋੜਾ ਬਹੁਤਾ ਉਹਨੂੰ ਪਤਾ ਲੱਗ ਜਾਂਦਾ। ਕਈਆਂ ਨੂੰ ਉਦੋਂ ਨਹੀਂ ਪਤਾ ਹੁੰਦਾ, ਇੱਥੇ ਆ ਕੇ ਜਦੋਂ ਗੱਲ ਪੈਂਦੀ ਆ ਉਹ ਕਹਿੰਦੇ ਹੁੰਦੇ ਗੱਲ ਪਿਆ ਫਿਰ ਢੋਲ ਵਜਾਉਣਾ ਹੀ ਪੈ ਜਾਂਦਾ ਮਾੜਾ ਮੋਟਾ। ਚਲੋ ਠੀਕ ਆ, ਕਿਸੇ ਤਰੀਕੇ ਦੇ ਨਾਲ ਇੱਧਰ ਉੱਧਰ ਹੱਥ ਪੈਰ ਮਾਰਦਾ। ਤੇ ਬਾਕੀ ਇਹ ਦੇਸ਼ਾਂ ਦੇ ਵਿੱਚ ਜੇ ਤੁਸੀਂ ਮਿਹਨਤ ਲਈ ਤਿਆਰ ਆ, ਫਿਰ ਤੁਸੀਂ ਬਹੁਤ ਵਧੀਆ ਜਿਹੜੇ ਆ ਇੱਥੇ ਜ਼ਿੰਦਗੀ ਬਤੀਤ ਕਰ ਸਕਦੇ। ਹੁਣ ਜਿੱਦਾਂ ਤੁਸੀਂ ਕਿਹਾ ਵੀ ਉੱਥੇ ਦੇ ਜਿਹੜੇ ਲੋਕ ਏਜੰਟਾਂ ਦੇ ਬਹੁਤ ਯਕੀਨ ਰੱਖਦੇ। ਹੁਣ ਅਸੀਂ, ਮੈਨੂੰ ਲੱਗਦਾ ਵੀ ਇੱਧਰ ਜਿਹੜੇ ਲੋਕ ਨੇ, ਆਪਾਂ ਵੀ ਉਹਨਾਂ ਦੇ ਵਿੱਚ ਆ ਕਿ ਆਪਾਂ ਕੋਈ ਵੀ ਗੱਲ ਕਰਨੀ ਆ, ਆਪਾਂ ਕੋਈ ਵੀ ਗੱਲ ਦੀ ਕੋਈ ਸਾਨੂੰ ਮਿਲਦੀ ਆ, ਅਸੀਂ ਪਹਿਲਾਂ ਹੀ ਉਹਨੂੰ ਗੂਗਲ ਕਰਦੇ ਆ, ਅਸੀਂ ਸਰਚ ਕਰਦੇ ਹਾਂ ਕਿ ਉਹਦੇ ਬਾਰੇ ਇਨਫੋਰਮੇਸ਼ਨ ਲੈਂਦੇ ਹਾਂ। ਇਹ ਚੀਜ਼ਾਂ ਹੀ ਸਿੱਖੀਆਂ। ਜਿੱਦਾਂ ਹੁਣ ਅਸੀਂ ਜਾਪਾਨੀਆਂ ਦੀ ਬਹੁਤ ਵਾਰੀ ਐਗਜ਼ਾਮਪਲ ਦਿੱਤੀ ਕਿ ਜਾਪਾਨੀ ਮੇਰੇ ਫਰੈਂਡ ਹੁੰਦੇ ਸੀ, ਅਸੀਂ ਇੱਕ ਵਾਰੀ ਟੂਰ ਦਾ ਪ੍ਰੋਗਰਾਮ ਬਣਾਇਆ ਕਿ ਟੂਰ ਤੇ ਜਾਣਾ। ਅਸੀਂ ਆਰਾਮ ਨਾਲ ਆਪਾਂ ਜਿੱਦਾਂ ਜਾਂਦੇ ਹੀ ਆ, ਆਪਾਂ ਚਲੇ ਗਏ ਉੱਥੇ ਜਾ ਕੇ ਪਹਿਲੀ ਵੀ ਆਪਾਂ ਕਿਹੜੀ ਬੱਸ 'ਚ ਜਾਣਾ। ਉਹਨਾਂ ਦੇ ਕੋਲ ਪੂਰਾ ਮੈਪ ਸੀ, ਮੇਰੇ ਕੋਲ ਕੋਈ ਮੈਪ ਨਹੀਂ ਸੀ। ਮੈਂ ਵਿਦਆਊਟ ਉਦਾਂ ਹੀ ਬਿਨਾਂ ਇਨਫੋਰਮੇਸ਼ਨ ਤੋਂ ਮੈਂ ਗਿਆ। ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਉਹਦੇ ਕੋਲ ਛਤਰੀ ਸੀ, ਜਿਹੜਾ ਜਾਪਾਨੀ ਮੇਰਾ ਫਰੈਂਡ ਸੀ ਉਹਦੇ ਕੋਲ ਛਤਰੀ ਸੀ। ਮੈਂ ਇੱਦਾਂ ਹੀ ਗਿਆ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਛਤਰੀ ਅੱਜ ਕੀ ਕਹਿੰਦਾ ਜੀ 2 ਵਜੇ ਮੀਂਹ ਪੈਣਾ ਅੱਜ। ਠੀਕ ਆ, ਉਹਨੇ ਉਹ ਵੀ ਗੱਲ ਸਰਚ ਕੀਤੀ ਸੀ ਵੀ ਅੱਜ ਦਾ ਮੌਸਮ ਕਿੱਦਾਂ ਰਹਿਣਾ। ਠੀਕ ਆ, ਹੁਣ ਉਹ ਮੈਂ ਵਿਦਆਊਟ ਉਹ ਗਿਆ ਸੀ। ਮੈਂ ਫਿਰ ਸੋਚਿਆ ਵੀ ਅਸੀਂ ਇੰਜੋਏ ਨਹੀਂ ਕਰ ਪਾਉਂਦੇ, ਅਸੀਂ ਤਾਂ ਕਰ ਨਹੀਂ ਸਕਦੇ ਕਿਉਂਕਿ ਅਸੀਂ ਕਦੀ ਵੀ ਰਿਸਰਚ ਨਹੀਂ ਕਰਦੇ। ਬਿਲਕੁਲ ਸਹੀ ਗੱਲ। ਹੁਣ ਉੱਥੇ ਵੀ ਆ ਏਜੰਟਾਂ ਦਾ ਕੰਮ ਕਿਉਂ ਚੱਲਿਆ। ਅਸੀਂ ਹੁਣ ਤੁਸੀਂ ਮੈਰਿਜ ਬਿਊਰੋ ਦੀ ਗੱਲ ਲਾ ਲਓ, ਮੈਰਿਜ ਬਿਊਰੋ ਥਾਂ ਖੁੱਲ ਗਏ ਹਨਾ।
ਅਸੀਂ ਯਕੀਨ ਹੈ ਅੱਜ ਵੀ ਵਿਚੋਲਿਆਂ ਤੇ ਰੱਖਦੇ ਹਾਂ ਹਾਂ। ਜਦ ਕਿ ਅਸੀਂ ਆਪਣੇ ਵੱਲੋਂ ਕੋਈ ਰਿਸਰਚ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਅਖਬਾਰਾਂ ਦੇ ਵਿੱਚ ਐਡ ਵੀ ਦਿੰਨੇ ਆ, ਪਰ ਫਿਰ ਵੀ ਅਸੀਂ ਮੈਰਿਜ ਬਿਊਰੋ ਵਾਲੇ ਕੋਲ ਜ਼ਰੂਰ ਜਾਣਾ, ਕਿਉਂਕਿ ਸਾਨੂੰ ਦਿਲ ਨੂੰ ਧਰਵਾਸ ਹੀ ਨਹੀਂ ਮਿਲਦਾ ਜਿੰਨਾ ਚਿਰ ਤੱਕ ਅਸੀਂ ਜਿਹੜਾ ਉਹਦੇ ਬਕਾਇਦਾ ਕਿਸੇ ਬੰਦੇ ਨੂੰ ਨਹੀਂ ਵਿੱਚ ਪਾਇਆ। ਤਾਂ ਅਸੀਂ ਆਪ ਸਾਨੂੰ ਨਾ ਕੁਛ ਕਰਨਾ ਪਵੇ, ਇਹ ਸ਼ਾਇਦ ਥੋੜ੍ਹਾ ਜਿਹਾ ਹੈਗਾ। ਪਰ ਅਸੀਂ ਗੁਜ਼ਾਰਿਸ਼ ਜ਼ਰੂਰ ਕਰਾਂਗੇ ਇੰਡਸਟਰੀ ਵੀ ਤੇ ਜਿੰਨੇ ਵੀ ਦਰਸ਼ਕ ਸਾਡੇ ਦੇਖ ਰਹੇ ਆ ਕਿ ਤੁਸੀਂ ਜਦੋਂ ਵੀ ਕੋਈ ਵੀਜ਼ਾ ਲੈਣਾ, ਸਾਈਟ ਦੇ ਉੱਤੇ ਸਾਰਾ ਕੁਝ ਹੈ। ਬਿਲਕੁਲ ਵੈਬਸਾਈਟ ਤੇ, ਹਾਂਜੀ ਇਮੀਗ੍ਰੇਸ਼ਨ ਦੀ ਜਿਹੜੀ ਵੈਬਸਾਈਟ ਆ ਹਨਾ, imi.gov.au ਜਿਹੜੀ ਹੈਗੀ ਆ, ਉਹਦੇ ਉੱਤੇ ਜਾਓ, ਉਹਦੇ ਉੱਤੇ ਜਾ ਕੇ ਤੁਸੀਂ ਸਰਚ ਕਰੋ। ਏਜੰਟ ਕੋ ਵੀ ਜਾਓ ਜੇ ਤੁਹਾਡਾ ਜਿੱਦਾਂ ਉਹ ਕਹਿੰਦੇ ਹੁੰਦੇ ਆ ਵੀ ਜੇ ਐਲੋਪੈਥੀ ਵਾਲੇ ਡਾਕਟਰ ਕੋਲੋਂ ਨਹੀਂ ਆਰਾਮ ਆਉਂਦਾ, ਤੁਹਾਡਾ ਦਿਲ ਕਰਦਾ ਵੀ ਹਕੀਮ ਕੋਲ ਵੀ ਜਾਣਾ, ਤੁਸੀਂ ਐਲੋਪੈਥੀ ਵੀ ਖਾਈ ਚਲੋ, ਹਕੀਮ ਕੋਲ ਵੀ ਜਾਓ, ਕਿਸੇ ਨਾਲ ਆਰਾਮ ਆਉਂਗਾ ਹਨਾ। ਤੇ ਇਸ ਕਰਕੇ ਤੁਸੀਂ ਸਰਚ ਜ਼ਰੂਰ ਕਰੋ, ਉਹਦੇ ਉੱਤੇ ਅਜੇ ਤੱਕ ਇਦਾਂ ਦੀ ਇਨਫੋਰਮੇਸ਼ਨ ਕੋਈ ਹੈ ਨਹੀਂ। ਬਾਕੀ ਪੀਆਰ ਦੀ ਜਿਵੇਂ ਗੱਲ ਕਹੇ, ਰਿਸ਼ਤੇਦਾਰ ਯਾਰ ਦੋਸਤ ਪੁੱਛ ਲੈਂਦੇ ਆ ਵੀ ਪੀਆਰ ਦਾ ਕੀ ਸੀਨ ਹੈ ਹੁਣ ਹਨਾ ਆਸਟ੍ਰੇਲੀਆ ਦੇ ਵਿੱਚ। ਇਹ ਜ਼ਰੂਰ ਥੋੜਾ ਜਿਹਾ ਦੱਸਣਾ ਚਾਹਾਂਗੇ, ਥੋੜਾ ਜਿਹਾ ਹਾਰਡ ਤੇ ਹੋਇਆ, ਚ ਕੋਈ ਦੋ ਰਾਏ ਨਹੀਂ, ਪਰ ਇਹ ਨਹੀਂ ਆਪਾਂ ਕਹਿੰਦੇ ਵੀ ਕੋਈ ਆਵੇ ਨਾ ਜੀ ਸਦਕੇ ਆਓ ਸਾਰੇ ਆਉਣ, ਪਰ ਆਪਾਂ ਹੁਣ ਕੋਈ ਕਿਸੇ ਨੂੰ ਗਾਰੰਟੀ ਨਹੀਂ ਦੇ ਸਕਦਾ। ਤੇ ਮੈਂ ਇੰਡੋਜ਼ ਟੀਵੀ ਦੇ ਜ਼ਰੀਏ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਵੀ ਹੋਰ ਵੀ ਬਹੁਤ ਸਾਰੇ ਸਰੋਤੇ ਨੇ ਆਪਣੇ ਮਤਲਬ ਦਰਸ਼ਕ ਜਾਂ ਆਪਣੇ ਭੈਣ ਭਰਾ ਜਿਹੜੇ ਆਪਦੇ ਰਿਸ਼ਤੇਦਾਰਾਂ ਨੂੰ ਇਹ ਗੱਲ ਨਹੀਂ ਕਹਿ ਪਾਉਂਦੇ ਹਨਾ। ਅਗਲਾ ਕਹਿੰਦਾ ਉਹੀ ਗੱਲ ਫੇਰ ਹੋ ਜੂਗੀ, ਯਾਰ ਆਪ ਤਾਂ ਗਏ ਹੁਣ ਸਾਨੂੰ ਇਦਾਂ ਕਹੀ ਜਾਂਦੇ ਆ, ਪਰ ਡੈਫੀਨਿਟਲੀ ਤੇ ਹਾਰਡ ਹੋਇਆ, ਬਹੁਤ ਹੋਇਆ। ਬਟ ਹਾਂ ਜਦੋਂ ਤੁਸੀਂ ਜੇ ਆ ਗਏ ਜੇ ਮਨ ਚ ਧਾਰ ਲਿਆ ਤੇ ਫਿਰ ਕੋਈ ਗੱਲ ਨਹੀਂ, ਫਿਰ ਆ ਜਾਓ, ਧਾਰ ਕੇ ਆਓ, ਕਿਉਂਕਿ ਫੀਸਾਂ ਬਹੁਤ ਜ਼ਿਆਦਾ, ਬਟ ਲੀਗਲ ਵੇ ਨਾਲ, ਹਾਂਜੀ ਲੀਗਲ ਵੇ ਦੇ ਨਾਲ ਆਓ, ਤੇ ਫੀਸਾਂ ਬਹੁਤ ਜ਼ਿਆਦਾ ਹੈ। ਤੇ ਫਿਰ ਕਈ ਵਾਰੀ ਕੀ ਹੁੰਦਾ ਹੈ ਕਿ ਇੱਧਰ ਆ ਕੇ ਸਟ੍ਰੈਸ ਚ ਮੈਂ ਇੱਕ ਗੱਲ ਕਰਦਾ ਇੱਥੇ, ਮੈਨੂੰ ਜਿੱਥੋਂ ਇਹ ਗੱਲ ਚੱਲੀ ਨਾ ਵੀ ਆਪਾਂ ਗੱਲ ਬਹੁਤ ਜ਼ਰੂਰ, ਮੈਨੂੰ ਕੱਲ ਇੱਕ ਸਟੂਡੈਂਟ ਮਿਲਿਆ ਹੈਦਰਾਬਾਦ ਦਾ, ਜਿੱਥੋਂ ਉਹਨੇ ਵਿਚਾਰੇ ਨੇ ਮੈਨੂੰ ਗੱਲ, ਉਹ ਇਨਫੋਰਮੇਸ਼ਨ ਟੈਕਨੋਲੋਜੀ ਸਮਥਿੰਗ ਏਦਾਂ ਕੁਝ ਕਰ ਰਿਹਾ ਸੀਗਾ, ਮਤਲਬ ਮਾਸਟਰਸ ਉਹਨੇ ਕੀਤੀ ਹੋਈ ਆ, ਹੋਰ ਉਸ ਤੋਂ ਅੱਗੇ ਪੜ੍ਹ ਰਿਹਾ ਕੁਛ ਉਹ ਹਨਾ। ਚਲੋ ਹੁਣ ਆਪਾਂ ਤਾਂ ਟੈਕਸੀ ਚਲਾਉਂਦੇ, ਸਾਨੂੰ ਜੋ ਪੜ੍ਹ ਰਿਹਾ ਆਪਾਂ, ਤੇ ਉਹ ਵਿਚਾਰਾ ਬੜਾ ਦੁਖੀ ਕਹਿੰਦਾ ਯਾਰ ਇੰਨੀ ਜ਼ਿਆਦਾ ਮੇਰੀ ਫੀਸ ਹੈ, ਤਾਂ ਮੈਂ ਵੀ ਬਹੁਤ ਮਿਹਨਤ ਟਰਾਲੀ ਪੁਸ਼ਿੰਗ ਕਰ ਰਿਹਾ ਉਹ, ਠੀਕ ਹੈ, ਤੇ ਉੱਪਰੋਂ ਜਿੱਦਾਂ ਜੋ ਅੱਜ ਕੱਲ ਹੁੰਦਾ ਮਤਲਬ ਪ੍ਰੋਪਰ ਪੈਸੇ ਨਹੀਂ ਮਿਲਦੇ ਜੀ। ਤੇ ਉਹਨੇ ਮੈਨੂੰ ਦੱਸਿਆ ਵੀ ਬਹੁਤ ਹਾਰਡ ਹੈ, ਤੇ ਉਹਦੇ ਨਾਲ ਫਿਰ ਗੱਲਾਂ ਬਾਤਾਂ ਚੱਲ ਪਈਆਂ। ਫਿਰ ਉੱਥੋਂ ਮੇਰੇ ਦਿਮਾਗ 'ਚ ਇਹ ਗੱਲ ਆਈ, ਮੈਂ ਕਿਹਾ ਯਾਰ ਹਾਂ ਵੀ ਵਾਕਈ ਹਾਰਡ ਹੈ ਸਟੂਡੈਂਟ ਦਾ, ਵੀ ਜਦੋਂ ਆਪਾਂ ਆਏ ਸੀ ਉਦੋਂ ਟਾਈਮ ਹੋਰ ਸੀਗਾ, ਵੀ ਹੁਣ ਗੱਲ ਹੋਰ ਹੈ, ਫੀਸਾਂ ਕੱਢਣੀਆਂ ਔਖੀਆਂ। ਅਜੇਪਾਲ ਜੀ ਬੰਦੇ ਨੂੰ ਆਪਣਾ ਪਾਸਟ ਵਧੀਆ ਹੀ ਲੱਗਦਾ ਹੁੰਦਾ, ਆਪਾਂ ਅੱਜ ਇਦਾਂ ਹੁੰਦੇ, ਜਦੋਂ ਉਦੋਂ ਆਪਾਂ ਹੁੰਦੇ ਸੀ, ਉਦੋਂ ਸਾਨੂੰ ਜਿਹੜੇ ਜੇ ਸਾਡੇ ਤੋਂ ਪਹਿਲਾਂ ਆਏ ਸੀ ਉਹ ਸਾਨੂੰ ਇਹ ਕਹਿੰਦੇ ਹੁੰਦੇ ਸੀ ਯਾਰ ਤੁਹਾਡੀ ਲਾਈਫ ਬਹੁਤ ਹਾਰਡ ਹੈ, ਅਸੀਂ ਸੌਖੇ, ਕਿਉਂਕਿ ਜਦੋਂ ਬੰਦਾ ਥੋੜੀ ਜਿਹਾ ਰਿਲੈਕਸ ਹੋ ਜਾਂਦਾ ਉਸ ਵੇਲੇ ਲੱਗਣ ਲੱਗ ਜਾਂਦਾ ਵੀ ਉਹ ਸੌਖੇ। ਹਾਂ ਵੀ ਜਦੋਂ ਆਪਾਂ ਜਿਹੜੇ ਟਾਈਮ ਚੋਂ ਲੰਘ ਜਾਂਦੇ ਹਾਂ, ਜਿਹੜਾ ਟਾਈਮ ਲੰਘ ਜਾਂਦਾ ਹੁੰਦਾ ਉਹ ਵਧੀਆ ਹੀ ਹੁੰਦਾ ਹਨਾ। ਪ੍ਰਾਇਮਰੀ ਸਕੂਲ ਦੇ ਵਿੱਚ ਮਾਸਟਰ ਇੰਨਾ ਕੁੱਟਦਾ ਹੁੰਦਾ ਸੀ, ਗਾਲਾਂ ਕੱਢਦੇ ਹੁੰਦੇ ਸੀ ਯਾਨੀ ਮਨ ਦੇ ਵਿੱਚ, ਉਹੀ ਮਾਸਟਰ ਸਾਨੂੰ ਦੇਵਤਾ ਲੱਗਣ ਲੱਗ ਗਿਆ ਜਦੋਂ ਹਾਈ ਸਕੂਲ 'ਚ ਚਲੇ ਗਏ, ਵੀ ਸਾਡਾ ਉਹ ਮਾਸਟਰ ਬਹੁਤ ਚੰਗਾ ਸੀ। ਕਿਉਂਕਿ ਬੰਦੇ ਨੂੰ ਜਿਹੜਾ ਪਿਛੋਕੜ ਆਪਣਾ ਜਾਨੀ ਜੋ ਲੰਘ ਗਿਆ ਸਮਾਂ ਆ, ਪਾਸਟ ਭੂਤ, ਉਹ ਚੰਗਾ ਹੀ ਲੱਗਦਾ। ਤੇ ਇਸ ਕਰਕੇ ਹੁਣ ਵੀ ਹਾਰਡ ਆ, ਪਰ ਜਿਸ ਬੰਦੇ ਨੇ ਧਾਰ ਲਿਆ ਵੀ ਹਾਂ ਮਿਹਨਤ ਕਰਨੀ ਆ, ਇਹਦੇ ਵਿੱਚ ਇੱਥੇ ਮਿਹਨਤ ਲਈ ਤਿਆਰ ਰਹੋ, ਵੀ ਉੱਥੇ ਵਾਂਗੂ ਇਹ ਨਹੀਂ ਹੈਗਾ ਵੀ ਰਿਲੈਕਸ ਹੋ ਕੇ ਲਾਈਫ, ਕਿਉਂਕਿ ਇੱਥੇ ਸਾਰੀ ਜ਼ਿੰਮੇਵਾਰੀਆਂ ਸਾਨੂੰ ਨਿਭਾਉਣੀਆਂ ਪੈਣੀਆਂ, ਫਿਰ ਤੁਸੀਂ ਸੈੱਟ ਹੋ ਜਾਣਾ ਹੌਲੀ ਹੌਲੀ। ਚਲੋ ਖੈਰ ਫਿਰ ਵੀ ਆਪਣੀ ਹਮਦਰਦੀ ਤੇ ਸਹਾਨੂਭੂਤੀ ਸਟੂਡੈਂਟਾਂ ਦੇ ਨਾਲ, ਵੀ ਜਿੱਦਾਂ ਵੀ ਆਪਾਂ ਹਨਾ ਜੇ ਕੋਈ ਹੈਲਪ ਕਰ ਸਕਦੇ ਆ ਤਾਂ ਦਰਸ਼ਕੋ ਇਹ ਅਸੀਂ ਥੋੜੀ ਜਿਹੀ ਗੱਲਬਾਤ ਕੀਤੀ। ਵੈਸੇ ਤਾਂ ਬਹੁਤ ਸਾਰੀ ਗੱਲ ਵਾਇਰਲ ਹੋ ਰਹੀ ਆ ਆਲਰੇਡੀ ਸੋਸ਼ਲ ਮੀਡੀਆ ਤੇ, ਪਰ ਸਾਨੂੰ ਲੱਗਾ ਕਿ ਆਪਾਂ ਨੂੰ ਇੰਨੀ ਕੁ ਗੱਲ ਕਰਨੀ ਚਾਹੀਦੀ ਆ। ਸੋ ਆਓ ਲੀਗਲ ਤਰੀਕੇ ਨਾਲ ਆਓ, ਪਰ ਜਿਹੜੀ ਉਹ ਦੂਜੀ ਫਵਾਹ ਆ ਕਿ ਵਰਕ ਹੌਲੀਡੇ ਵੀਜ਼ਾ, ਉਹ ਤੋਂ ਪਲੀਜ਼ ਜ਼ਰੂਰ ਬਚੋਗੇ। ਐਵੇਂ ਤੁਸੀਂ ਕਿਸੇ ਏਜੰਟ ਨੂੰ 20-50 ਹਜ਼ਾਰ ਰੁਪਈਆ ਦੇ ਬੈਠੋ, ਜੇ ਤੁਸੀਂ 50,000 ਵੀ ਦਿੱਤਾ ਤਾਂ ਜੇ ਅਗਲੇ ਨੇ 300-400 ਸਟੂਡੈਂਟ ਕੋਲੋਂ 50,000 ਲੈ ਲਿਆ ਤੇ ਉਹ ਰੀਫੰਡ ਤਾਂ ਹੈ ਨਹੀਂਗਾ, ਤੇ ਉਹ 50,000 ਨੂੰ 3-4 ਹਜ਼ਾਰ ਨਾਲ ਗੁਣਾ ਮੰਨ ਲਓ ਤੇ ਰੁਪਈਆ 15-20 ਲੱਖ ਬਣ ਜਾਂਦਾ, ਠੀਕ ਹੈ, ਤੇ ਅਗਲੇ ਦੀ ਦਿਹਾੜੀ ਬਣ ਗਈ। ਸੋ ਅੱਗੇ ਭਾਜੀ ਮੈਂ ਗੱਲ ਕਰਨੀ ਚਾਹੂੰਗਾ, ਜਿੱਦਾਂ ਆਪਾਂ ਅਕਸਰ ਹੀ ਪ੍ਰੋਗਰਾਮ ਦੇ ਵਿੱਚ ਹਲਕੀਆਂ ਫੁਲਕੀਆਂ ਗੱਲਾਂ ਦੇ ਪਲੱਸ ਕੁਝ ਵੀਡੀਓ ਸ਼ੇਅਰ ਕਰਦੇ ਹੁੰਦੇ ਆ, ਤੇ ਮੈਂ ਚਾਹੁੰਦਾ ਵੀ ਇੱਕ ਗੇਮਾਂ ਆਪਾਂ ਦੇਖੀਆਂ ਬਹੁਤ ਹਨਾ, ਦੇਖਦੇ ਤੇ ਗੇਮਾਂ ਦੇ ਵਿੱਚ ਆਪਾਂ ਟੈਲੈਂਟ ਵੀ ਦੇਖਦੇ ਆ। ਖੈਰ ਟੈਲੈਂਟ ਦੀ ਦੁਨੀਆ ਤੇ ਕੋਈ ਕਮੀ ਨਹੀਂ ਹੈ, ਟੈਲੈਂਟ ਲੋਕਾਂ 'ਚ ਕੁੱਟ ਕੇ ਭਰਿਆ ਜਿਹਨੂੰ ਕਹਿੰਦੇ, ਪਰ ਇੱਕ ਛੋਟੀ ਜਿਹੀ ਚੀਜ਼ ਨਾਲ ਖੇਡ ਰਹੇ ਨੇ ਦੋ ਜਣੇ, ਮੈਨੂੰ ਉਹਨੇ ਬੜਾ ਇੰਪ੍ਰੈਸ ਕੀਤਾ। ਤੇ ਮੈਂ ਚਾਹੁੰਦਾ ਕਿ ਆਪਾਂ ਪਹਿਲਾਂ ਵੀਡੀਓ ਵੇਖੀਏ ਬੈਡਮਿੰਟਨ ਦੇ ਬਾਰੇ ਆ, ਤੇ ਫਿਰ ਆਪਾਂ ਮਤਲਬ ਕਰਦੇ ਗੱਲ।100个！100个！
ਬਹੁਤ ਵਧੀਆ ਇਹ ਵੀਡੀਓ ਹੈਗੀ, ਟੈਲੈਂਟ ਬਹੁਤ ਵਧੀਆ। ਤੇ ਇਹਦੇ ਵਿੱਚ ਜਾਨੀ ਮੈਨੂੰ ਲੱਗਦਾ ਵੀ ਇਹ ਨਵੀਂ ਇੱਕ ਗੇਮ ਆ, ਪਰ ਦੂਜਾ ਇਹ ਆ ਵੀ ਦੋਨਾਂ ਵੱਲੋਂ ਜਾਨੀ ਕੋਈ ਅੱਤੇ ਹੀ ਕਰ ਦਿੱਤੀ ਹੈ ਨਾ, ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਆ। ਤੇ ਜਿੰਨਾ ਕਿਉਂਕਿ ਇਹ ਬੈਡਮਿੰਟਨ ਦੀ ਉਹ ਸ਼ਟਲ ਆ ਜਿਹਨੂੰ ਆਪਾਂ ਚਿੜੀ ਵੀ ਕਹਿੰਦੇ, ਚਿੜੀ, ਹਾਂ ਚਿੜੀ ਛਿੱਕਾ ਆਪਾਂ ਖੇਡਦੇ, ਬਹੁਤ ਹਲਕੀ ਹੁੰਦੀ ਹੈ। ਹਾਂਜੀ ਹਾਂਜੀ, ਇਹ ਬਹੁਤ ਹਲਕੀ ਹੁੰਦੀ ਹੈ, ਜਿੱਦਾਂ ਕਹ ਲਓ ਵੀ ਹਵਾ ਦੇ ਨਾਲ ਹੀ ਉੱਡਣ ਵਾਲੀ ਗੱਲ ਹੋ ਜਾਂਦੀ ਹੈ। ਪਰ ਤੁਸੀਂ ਇਹ ਦੇਖੋ ਵੀ ਜਿੰਨਾ ਇਹਨਾਂ ਨੇ ਸਿਰ ਦੇ ਉੱਤੇ ਕਦੀ ਟਿਕਾ ਲੈਂਦਾ, ਪੈਰਾਂ ਦੇ ਨਾਲ ਕਿੰਨੀ ਫੋਰਸ ਵਰਤਣੀ ਆ, ਕਿੱਦਾਂ ਸਿਰ ਦੇ ਉੱਤੇ ਟਿਕਾਉਣੀ ਆ, ਕਿਉਂਕਿ ਹਲਕੀ ਬਹੁਤ ਹੁੰਦੀ ਆ। ਇਹ ਮੈਨੂੰ ਲੱਗਦਾ ਬਹੁਤ ਤਕੜੀ ਇਹਨਾਂ ਨੇ ਮਿਹਨਤ ਕੀਤੀ। ਫੁੱਟਬਾਲ ਤਾਂ ਆਪਾਂ ਦੇਖਿਆ ਜਾਂ ਹੋਰ ਚੀਜ਼ਾਂ ਦੇਖੀਆਂ ਹਨਾ, ਜਿਹੜੀਆਂ ਸਾਈਜ਼ ਦੇ ਵਿੱਚ ਵੱਡੀਆਂ ਹੁੰਦੀਆਂ, ਸਿਰ ਤੇ ਟਿਕਾਉਣਾ, ਸਾਰੇ ਹਾਂ ਭਾਰੀਆਂ ਹੁੰਦੀਆਂ ਬੋਡੀ ਤੇ, ਪਰ ਇੰਨੀ ਕੀ ਜੀ ਚਿੜੀ ਦੇ ਨਾਲ ਹਨਾ ਕਮਾਲ ਹੀ ਆ, ਜਿੱਦਾਂ ਉਹਨੂੰ ਕੋਈ ਗੂੰਦ ਨਹੀਂ ਲੱਗੀ ਹੁੰਦੀ ਹਨਾ, ਜਾਂ ਉਹਨਾਂ ਦੇ ਕਹ ਲਓ ਕਿ ਹੱਥਾਂ ਦੇ ਵਿੱਚ ਕੋਈ ਚੁੰਬਕੀ ਸ਼ਕਤੀ ਹੁੰਦੀ ਆ ਹਨਾ, ਵੀ ਉਹ ਨਾਲ ਹੀ ਚਿਪ ਜਾਂਦੀ ਆ। ਬਿਲਕੁਲ, ਜਿੱਦਾਂ ਪ੍ਰੈਕਟਿਸ ਜਿਹੜੀ ਆ ਨਾ, ਉਹ ਬੰਦੇ ਨੂੰ ਪਰਫੈਕਟ ਬਣਾਉਂਦੀ ਆ। ਪਰ ਇਥੋਂ ਇਹ ਵੀ ਪਤਾ ਲੱਗਦਾ ਵੀ ਤੁਸੀਂ ਜੇ ਚਾਹੋ ਤਾਂ ਕੁਝ ਵੀ ਕਰ ਸਕਦੇ ਹਨਾ, ਵੀ ਇਨਸਾਨ। ਤੇ ਆਮ ਲੱਗਦਾ ਇਹ ਅਸੰਭਵ ਜੀ ਚੀਜ਼ ਲੱਗਦੀ ਆ, ਪਰ ਜਿੱਦਾਂ ਦੋਨਾਂ ਦਾ ਤਾਲਮੇਲ ਆ, ਹਾਂਜੀ ਹਾਂ, ਉਹਨਾਂ ਨੇ ਇਕੱਠਿਆਂ ਨੇ ਮਿਹਨਤ ਕੀਤੀ ਆ, ਤੇ ਵਧੀਆ ਇਹ ਚੀਜ਼ ਆ। ਇਹ ਦਰਸ਼ਕੋ, ਅਸੀਂ ਤੁਹਾਨੂੰ ਛੋਟੀ ਜਿਹੀ ਵੀਡੀਓ ਦਿਖਾਈ, ਸਾਡਾ ਮਕਸਦ ਸਿਰਫ ਇਹ ਸੀ ਦਿਖਾਉਣ ਦਾ ਵੀ ਜਿੱਦਾਂ ਗੇਮ ਹੈ, ਚਲੋ ਉਹਨਾਂ ਦਾ ਟੈਲੈਂਟ ਆ ਤੇ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ। ਤੇ ਜਿਹੜੀ ਅਗਲੀ ਵੀਡੀਓ ਆਪਾਂ ਸ਼ੇਅਰ ਕਰਨੀ ਆ ਉਹ ਵੀ ਟੈਲੈਂਟ ਦੇ ਸੰਬੰਧਿਤ ਹੀ ਆ, ਜਿੱਦਾਂ ਇੱਕ ਬੰਦਾ ਕੰਮ ਕਰ ਰਿਹਾ ਮਿਸਤਰੀ ਦੇ ਨਾਲ, ਤੇ ਉਹਦਾ ਟੈਲੈਂਟ ਤੇ ਪਲੱਸ ਆਪਾਂ 2 ਵੀਡੀਓ ਸ਼ੇਅਰ ਕਰਾਂਗੇ ਇੱਥੇ ਛੋਟੀਆਂ ਛੋਟੀਆਂ, ਤੇ ਇੱਕ ਮੁੰਡਾ ਹੋਰ ਆ ਉਹ ਵੀ ਜੰਪ ਮਾਰ ਰਿਹਾ, ਉਹਦੇ ਟੈਲੈਂਟ ਬਾਰੇ ਵੀ ਹਲਕੀ ਫੁਲਕੀ ਜੀ ਗੱਲ। ਪਹਿਲਾਂ ਦੇਖਦੇ ਵੀਡੀਓ। ਓਏ ਤਾਂ ਮੈਨੂੰ ਰੋੜੇ ਫੜਾ ਦੇ ਮੇਰੇ ਵੱਲ ਨੂੰ ਕਰਕੇ ਮੂੰਹ ਮਿੱਤਰਾ, ਓਏ ਉੱਥੇ ਕਿਹੜਾ ਦਿਹਾੜੀ ਨਹੀਂ ਲੱਗਦੀ ਜਿੱਥੇ ਹੈ ਨੀ ਤੂੰ ਮਿੱਤਰਾ। ਚੱਲ ਲਾ ਦੇ ਪਾਣੀ ਚਵਾਰੇ ਤੇ ਚੱਲ ਲਾ ਦੇ ਪਾਣੀ ਚਵਾਰੇ ਤੇ ਲਾਇਆ ਜੰਗਲਾ ਜਿੱਥੇ ਆ 42 ਡਿਗਰੀ ਤਾਪਮਾਨ ਹੋ ਜੇ ਮਿਸਤਰੀ ਦਬਦਾ ਕਿੱਥੇ ਆ 42 ਡਿਗਰੀ। ਹਾਂਜੀ ਅਜੇਪਾਲ ਜੀ, ਇਹ ਜਿੱਦਾਂ ਪਹਿਲਾਂ ਆਪਾਂ ਜਿਹੜਾ ਦਿਖਾਇਆ ਉਹ ਬਾਹਰਲਾ ਟੈਲੈਂਟ ਸੀ, ਆ ਆਪਣਾ ਜਿਹੜਾ ਲੋਕਲ ਦੇਸੀ ਟੈਲੈਂਟ ਜਿਹੜਾ ਕਹਿ ਲਈਏ ਸਾਡੇ ਪੰਜਾਬ ਦਾ, ਹੈ ਨਾ, ਪੰਜਾਬ ਦਾ ਸਾਡੇ ਟੈਲੈਂਟ ਆ। ਤੇ ਜਿਹੜਾ ਮੁੰਡਾ ਪੈਟਰੋਲ ਪੰਪ ਤੇ ਸ਼ਾਇਦ ਕੰਮ ਕਰਦਾ, ਉਹ ਕਹਿੰਦੇ ਬਾਹਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ। ਹਾਂਜੀ, ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ। ਉਹ ਗੱਲ ਹੋ ਗਈ, ਬਾਹਰ ਵਾਲਿਆਂ ਦਾ ਟੈਲੈਂਟ ਸੀ, ਕਹਿੰਦੇ ਵੀ ਘਰ ਵਾਲਿਆਂ ਦਾ ਵਿਖਾਉਣਾ ਜ਼ਰੂਰੀ ਆ, ਘਰ ਵਾਲਿਆਂ ਦਾ ਵੀ ਜ਼ਰੂਰੀ ਆ। ਤੇ ਆਹ ਮੁੰਡੇ ਨੇ ਨਹੀਂ, ਚਲੋ ਬਹੁਤ ਵਧੀਆ, ਡੇਂਜਰਸ ਹੈਗਾ ਪਰ ਫਿਰ ਵੀ ਵਧੀਆ ਕਰਦਾ ਉਹ। ਤੇ ਖਾਸ ਤੌਰ ਤੇ ਜਿਹੜਾ ਮਿਸਤਰੀਆਂ ਦੇ ਨਾਲ ਲੱਗਾ, ਦੇਖੋ ਬੜੀ ਹਾਰਡ ਜੌਬ ਹੈ। ਹਾਂਜੀ ਹਾਂਜੀ, ਤੇ ਮਿਸਤਰੀ ਦੀ ਤੇ ਮਜ਼ਦੂਰ ਇਹ ਰਿਸ਼ਤਾ ਹੀ ਬਹੁਤ ਵਧੀਆ ਹੈ ਨਾ। ਤੁਸੀਂ ਵੀ ਦੇਖੋ ਘਰਾਂ ਦੇ ਵਿੱਚ ਮਜ਼ਦੂਰ ਤੇ ਮਿਸਤਰੀ ਜਿਹੜੇ ਕੰਮ ਕਰਦੇ ਆ, ਹਾਂਜੀ ਹਾਂਜੀ, ਤੁਸੀਂ ਦੇਖਿਓ ਉਹ ਬੜਾ ਫਨ ਕਰਦੇ ਆ। ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਆ, ਅਜੇਪਾਲ ਜੀ ਇੱਥੇ ਵੀ ਆਪਾਂ ਕਰਦੇ ਆ, ਜੇ ਤੁਸੀਂ ਇੰਜੋਏ ਨਹੀਂ ਕਰਦੇ, ਹਾਂ ਜੇ ਸ਼ੌਂਕ ਨਾਲ ਨਹੀਂ ਕੀਤਾ ਜਾਂਦਾ ਤੇ ਫਿਰ ਉਹ ਤਾਂ ਇੱਕ ਉਹਦਾ ਤੁਹਾਨੂੰ ਬੱਦੋ ਚੱਟੀ ਭਰਨ ਵਾਲੀ ਗੱਲ ਆ, ਉਹ ਤੁਹਾਡੀ ਉਹਦਾ ਰਿਜ਼ਲਟ ਵੀ ਵਧੀਆ ਨਹੀਂ ਆਉਣਾ, ਤੇ ਤੁਹਾਨੂੰ ਵੀ ਮਨ ਮਾਰ ਕੇ ਕੋਈ ਗੱਲ ਨਹੀਂ ਹਨਾ। ਜਿੱਦਾਂ ਖਾਸ ਤੌਰ ਤੇ ਜਿੰਨਾ ਪੇ ਰੇਟ ਘੱਟ ਆ ਸਾਰੀ ਦਿਹਾੜੀ, ਜਿੱਦਾਂ ਹੁਣ ਉਹਨੇ ਗੀਤ ਦੇ ਵਿੱਚ ਦੱਸਿਆ ਵੀ ਇੰਨੀ ਡਿਗਰੀ 45 ਡਿਗਰੀ ਤੱਕ ਆਪਾਂ ਟੈਂਪਰੇਚਰ ਚਲੇ ਜਾਂਦਾ ਹਨਾ, ਵੀ ਆਪਾਂ ਮਜ਼ਦੂਰ ਬੰਦਾ ਪ੍ਰਵਾਹ ਨਹੀਂ ਕਰਦਾ। ਤੇ ਫਿਰ ਨਾਲ ਉਹ ਦੱਸਦਾ ਠੇਕੇਦਾਰ ਦੀ ਵੀ ਤਾਰੀਫ ਕਰਦਾ ਜਿਹੜਾ ਠੇਕੇਦਾਰ ਵੀ ਆ। ਤੇ ਕਿਉਂਕਿ ਇੰਨੀ ਜ਼ਿਆਦਾ ਹਾਰਡ ਸਿਚੁਏਸ਼ਨ ਦੇ ਵਿੱਚ ਜਦੋਂ, ਕਿਉਂਕਿ ਪੰਜਾਬ 'ਚ ਜਦੋਂ ਗਰਮੀ ਪੈਂਦੀ ਆ ਤਾਂ ਐਕਸੈਸ ਹੋ ਜਾਂਦੀ 48 49 50 ਤੱਕ ਚਲੇ ਜਾਂਦੀ, ਤੇ ਜਦੋਂ ਠੰਡ ਪੈਂਦੀ ਆ ਉਸ ਵੇਲੇ ਇਦਾਂ ਦੇ ਹੋ ਜਾਂਦੇ ਆ ਵੀ ਹੱਥ ਤੁਸੀਂ ਜੇਬਾਂ 'ਚੋਂ ਜੇ ਬਾਹਰ ਕੱਢੇ ਤਾਂ ਜੰਮ ਜਾਂਦੇ ਇੰਨੀ ਜ਼ਿਆਦਾ। ਉਸ ਵੇਲੇ ਇੱਟਾਂ ਲਾਉਣੀਆਂ, ਉਸ ਵੇਲੇ ਜਦੋਂ ਬਿਲਕੁਲ ਬੰਦਾ ਜਿਹੜਾ ਆ ਰਜਾਈਆਂ 'ਚੋਂ ਨਿਕਲਣ ਨੂੰ ਜੀ ਨਹੀਂ ਕਰਦਾ, ਸਵੇਰੇ ਆ ਕੇ ਪਾਣੀ ਮਾਰਨਾ ਗਾਰੇ ਦੇ ਵਿੱਚ, ਬਹੁਤ ਔਖਾ, ਕਿਉਂਕਿ ਸਹੂਲਤਾਂ ਤਾਂ ਹੈ ਨਹੀਂ, ਤੇ ਨੰਗੇ ਪੈਰੀਂ ਤੁਹਾਨੂੰ ਗਾਰੇ ਦੇ ਵਿੱਚ ਵੜਨਾ ਪੈਣਾ ਹਨਾ। ਤੇ ਗਾਰਾ ਉਹ ਬਣਾਉਂਦੇ ਆ, ਬਹੁਤ ਹਾਰਡ ਸਿਚੁਏਸ਼ਨਸ ਹੈਗੀਆਂ, ਪਰ ਉਹਨਾਂ ਸਿਚੁਏਸ਼ਨਸ ਦੇ ਵਿੱਚ ਵੀ ਤੁਸੀਂ ਗਾਣੇ ਗਾਉਣੇ, ਤੁਹਾਨੂੰ ਜਾਣੀ ਇੱਕ ਤਰ੍ਹਾਂ ਵੀ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ। ਕਿਉਂਕਿ ਤੁਸੀਂ ਦੇਖ ਲਓ ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੱਕ ਲੱਗੇ ਹੋ, ਕੋਈ 8 ਘੰਟੇ ਵਾਲਾ ਰਿਵਾਜ ਹੈ ਨਹੀਂ ਉੱਥੇ, ਤੇ ਉੱਥੇ ਜਾ ਕੇ ਤੁਸੀਂ ਤੁਹਾਨੂੰ 300 ਰੁਪਈਆ ਦੇ ਦਿੰਦੇ ਆ, ਠੀਕ ਆ। ਤੇ ਕਿੰਨਾ ਹਾਰਡ ਆ, ਪਰ ਉਹ ਚ ਵੀ ਉਹ ਆਨੰਦ ਮਾਣ ਰਹੇ ਆ। ਪਰ ਮੈਨੂੰ ਉੱਥੋਂ ਇੱਕ ਗੱਲ ਹੋਰ ਹੁਣ ਧਿਆਨ ਆਈ, ਜਿੱਦਾਂ ਪਹਿਲਾਂ ਆਪਾਂ ਹੁੰਨੇ, ਹੁਣ ਆਪਾਂ ਵੀ ਘਰੇ ਮਕਾਨ ਵਗੈਰਾ ਬਣਵਾਉਂਦੇ ਰਹੇ ਨਾਲ ਹਨਾ, ਮਿਸਤਰੀਆਂ ਦੇ ਨਾਲ ਕੰਮ ਕਰਦੇ ਰਹੇ, ਆਹੇ ਰੇਤਾ ਬਜਰੀ ਸਾਰਾ ਕੁਝ, ਨਾਲੇ ਉਹ ਚ ਮਜ਼ਾ ਵੀ ਆਉਂਦਾ ਹੁੰਦਾ ਸੀ ਯਾਰ, ਨੋ ਡਾਊਟ ਫਨ ਵੀ ਕਰੀਦਾ ਸੀ। ਪਰ ਦੇਖੋ ਉਹਦੀ ਕਿੰਨੀ ਵੈਲਿਊ ਹੁਣ ਇੱਥੇ ਆ ਕੇ ਇਹਨਾਂ ਦੇਸ਼ਾਂ ਜਾ ਕੇ ਪਤਾ ਲੱਗੀ ਹਨਾ। ਤੇ ਮੈਂ ਹੁਣ ਕਈ ਵਾਰੀ ਸੋਚਦਾ ਹੁੰਦਾ ਯਾਰ ਉਹ ਨਾਲ ਕੰਮ ਤਾਂ ਕਰਦੇ, ਜੇ ਕਿਤੇ ਸਿੱਖ ਲੈਂਦੇ ਤਾਂ ਇੱਥੇ ਮਤਲਬ ਉਹ ਚੀਜ਼ ਕੰਮ ਦਿੰਦੀ ਆ, ਇੱਥੇ ਉਸ ਚੀਜ਼ ਦੇ ਮਤਲਬ ਵੈਲਿਊ ਆ ਹਨਾ। ਤੇ ਉੱਥੇ ਆ ਸਾਡੇ ਕਹਿੰਦੇ ਲੈ ਛੱਡ, ਹੁਣ ਤੂੰ ਮਿਸਤਰੀ ਵਾਲਾ ਕੰਮ ਸਿੱਖੇਗਾ ਹਨਾ, ਉਹੀ ਗੱਲ ਹੈ ਨਾ। ਤੇ ਇਸੇ ਕਰਕੇ ਜਦੋਂ ਅਸੀਂ ਕੰਮ ਏਦਾਂ ਨਾ ਸੋਚਣ ਲੱਗ ਪਏ ਛੋਟੇ ਵੱਡੇ, ਇਸੇ ਕਰਕੇ
ਉਹ ਜਿਹੜਾ ਇੰਨਾ ਅਸੀਂ ਇੰਪਰੂਵ ਨਹੀਂ ਆਪਣੇ ਆਪ ਨੂੰ ਕਰ ਪਾਏ। ਉਹਨਾਂ ਨੇ ਇੱਕ ਦੂਜੇ ਦੇ ਉੱਤੇ ਉਹ ਆਪ, ਇੱਕ ਤਾਂ ਇਹ ਆ ਵੀ ਉਹ ਇੱਥੇ ਵੀ ਰਿਸਰਚ ਦੀ ਘਾਟ ਆ। ਆਪਾਂ ਸੋਚ ਦੀ ਗੱਲ ਕਰ ਦਿੰਨੇ ਨਾ, ਪਰ ਆਪਾਂ ਚਾਹੇ ਜੋ ਮਰਜ਼ੀ ਹੋ ਜੇ ਆਪਾਂ ਇਸ ਗੱਲ ਤੋਂ ਮੁਨੱਕਰ ਨਹੀਂ ਹੋ। ਸਾਡੇ ਲੋਕ ਇੰਡੀਆ ਵਾਲੀ ਸੋਚ ਜਾਂ ਉੱਥੋਂ ਵਾਲੀ ਸੋਚ ਛੱਡਦੇ ਨਹੀਂਗੇ। ਸੋਚ ਸਾਡੇ ਨਾਲ ਨਾਲ ਸਟਿਲ ਉਹੀ ਚੱਲਦੀ ਹੈ। ਉਹੀ ਆ ਬਿਲਕੁਲ। ਉਹ ਤਾਂ ਜੋ ਸਾਡੇ ਮਨ 'ਚ ਜਿੱਦਾਂ ਹੁੰਦਾ ਨਹੀਂ, ਜਦੋਂ ਆਪਾਂ ਕੰਪਿਊਟਰ ਹੁੰਦਾ ਪਹਿਲਾਂ ਉਹਦੀ ਬੂਟਿੰਗ ਕਰ ਦਈਦੀ ਆ, ਉਹ ਫਿਰ ਸਾਰੀ ਉਮਰ ਉਸੇ ਆਧਾਰ ਤੇ ਜਾਊਗਾ। ਸਾਡੀ ਬੂਟਿੰਗ ਹੀ ਉਦਾਂ ਹੋਈ ਆ। ਅਸੀਂ ਤਾਂ ਜੋ ਸਾਡੇ ਵਿੱਚ ਜਿਹੜਾ ਸੌਫਟਵੇਅਰ ਪਾ ਦਿੱਤਾ ਉਹ ਤਾਂ ਬਚਪਨ 'ਚ ਹੀ ਪੈਂਦਾ। ਉਹ ਜਿਹੜਾ ਸੌਫਟਵੇਅਰ ਫਿਰ ਅਸੀਂ ਨਾਲੇ ਲੈ ਕੇ ਜਾਂਦੇ ਆ, ਤੇ ਸਾਡੀ ਜਿਹੜੀ ਕੋਸ਼ਿਸ਼ ਇਹੀ ਹੁੰਦੀ ਆ ਵੀ ਸਾਡੇ ਨਿਆਣਿਆਂ ਵਿੱਚ ਵੀ ਉਹੀ ਸੌਫਟਵੇਅਰ ਸੈਟਲ ਹੋ ਜਾਵੇ। ਇਸੇ ਕਰਕੇ ਅੱਜ ਵੀ ਅਸੀਂ ਸਮੱਸਿਆਵਾਂ ਦੇ ਵਿੱਚ ਆ। ਬਿਲਕੁਲ ਰਾਸਤਿਆਂ 'ਚ। ਬਾਕੀ ਦੋਸਤੋ ਕਹਿੰਦੇ ਨਾ ਵੀ ਕੰਮ ਛੋਟਾ ਵੱਡਾ ਨਹੀਂ, ਬੰਦੇ ਦੀ ਸੋਚ ਹੈ ਵੱਡੀ ਛੋਟੀ। ਸੋ ਹੁਣ ਇੱਥੇ ਉਹਨਾਂ ਕੰਮਾਂ ਦੀ ਵੈਲਿਊ ਆ ਹਨਾ। ਜਦੋਂ ਬੰਦਾ ਕੋਈ ਕਿਸੇ ਦਾ ਡਰਾਈਵੇ ਪਾਉਂਦਾ ਜਾਂ ਆਪਣਾ ਪਲਾਸਟਰ ਦਾ ਕੰਮ ਕਰਦਾ, ਚਾਹੇ ਕੋਈ ਲੱਕੜ ਦਾ ਕੰਮ ਕਰਦਾ, ਜਾਂ ਕੁਝ ਵੀ ਕਰਦਾ ਹੈ, ਤੇ ਆਪਾਂ ਮਤਲਬ ਤਰਲੇ ਕੱਢਦੇ ਉਹਨਾਂ ਦੇ ਮਗਰ ਹਨਾ। ਕਈਆਂ ਕੋਲ ਟਾਈਮ ਹੀ ਨਹੀਂ ਹੁੰਦਾ ਹਨਾ। ਤੇ ਅੱਗੇ ਦਲਜੀਤ ਜੀ ਇੱਕ ਮੈਂ ਵੀਡੀਓ ਸ਼ੇਅਰ ਕਰਨੀ ਚਾਹੂੰਗਾ, ਮਤਲਬ ਸਾਂਝੇ ਪੰਜਾਬ ਦੀ ਗੱਲ ਕੀਤੀ ਗਈ ਆ, ਭਾਈਚਾਰਕ ਏਕਤਾ ਦੀ ਗੱਲਬਾਤ ਕੀਤੀ ਗਈ ਵੀਡੀਓ ਦੇ ਵਿੱਚ। ਮੈਂ ਚਾਹੁੰਦਾ ਕਿ ਹਲਕੀ ਜਿਹੀ ਉਹ ਵੀ ਵੀਡੀਓ ਵੇਖ ਕੇ ਫਿਰ ਉਸ ਤੇ ਤੁਹਾਡੇ ਵਿਚਾਰ। ਜੀ ਜੀ ਦੇਖੋ ਇਹੀ ਸਾਡੀ ਜਿਹੜਾ ਅਸਲ ਵਿੱਚ ਪੰਜਾਬੀਅਤ ਇਹੀ ਆ। ਹਾਂਜੀ। ਪੰਜਾਬ ਸਿੱਖਾਂ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ, ਚਲੋ ਹੁਣ ਤਾਂ ਈਸਾਈ ਵੀ ਹੋ ਗਏ ਆ, ਤੇ ਇਹ ਸਾਰਿਆਂ ਦਾ ਸਾਂਝਾ ਖਿੱਤਾ। ਇਹ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਰਹੇ ਆ। ਬਿਲਕੁਲ। ਹਾਂਜੀ। ਇਕੱਠੀਆਂ ਲੜਾਈਆਂ ਲੜੀਆਂ ਜਿੰਨੇ ਵੀ ਆ, ਚਾਹੇ ਆਪਾਂ ਸਿੱਖੀਜ਼ਮ ਦੇ ਵਿੱਚ ਗੱਲ ਲਾ ਲਈਏ, ਸਿੱਖੀਜ਼ਮ ਵਿੱਚ ਵੀ ਇਦਾਂ ਹੀ ਪਿਆਰ ਸੀ। ਬਿਲਕੁਲ ਬਿਲਕੁਲ। ਪਰ ਇਹ ਕੁਝ ਪੋਲੀਟੀਕਲ ਇਦਾਂ ਦੇ ਏਜੰਡੇ ਬਣੇ ਵੀ 1947 ਵਰਗਾ ਦੁਖਾਂਤ। ਹਾਂਜੀ ਹਾਂਜੀ। ਸਾਡੇ ਬਜ਼ੁਰਗ ਦੱਸਦੇ ਆ ਵੀ ਕਦੀ ਅਸੀਂ ਸੋਚਿਆ ਹੀ ਨਹੀਂ ਸੀ ਵੀ ਅਸੀਂ ਜਿਹੜਾ ਆ ਵੀ ਮੁਸਲਮਾਨਾਂ ਦੀ ਬੈਰੀ ਬਣ ਜਾਵਾਂਗੇ, ਜਾਂ ਜਿਹੜੇ ਮੁਸਲਮਾਨ ਆ ਉਹ ਸਾਡੇ ਬੈਰੀ ਬਣ ਜਾਣਗੇ। ਰਾਤੋਂ ਰਾਤ ਉਹ ਕਹਿੰਦੇ ਪਤਾ ਹੀ ਨਹੀਂ ਸਾਡੀ ਸੋਚ ਨੂੰ ਕੀ ਕਰ ਦਿੱਤਾ। ਇਹ ਸੋਚ ਆ ਸਾਡੀ। ਪਰ ਅੱਜ ਵੀ ਜਿਹੜੀ ਉਹ ਜਿਹੜੀ ਪੁਰਾਣੀ ਸੋਚ ਆ, ਹਾਂਜੀ ਹਾਂਜੀ, ਠੀਕ ਆ, ਤੇ ਉਹ ਅੱਜ ਵੀ ਜੀਂਦੀ ਆ। ਤੇ ਇਹੋ ਜਿਹਾ ਜਦੋਂ ਹੁਣ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਮਨਾਇਆ ਜਾ ਰਿਹਾ, ਹਾਂਜੀ ਹਾਂਜੀ, ਤੇ ਉਹ ਤਾਂ ਜਾਨੀ ਸਾਂਝੇ ਬਿਲਕੁਲ ਸਾਰੇ ਜਗਤ ਦੇ ਹਨਾ, ਤੇ ਮੁਸਲਮਾਨਾਂ ਦੇ ਪੀਰ ਆ, ਤੇ ਸਿੱਖਾਂ ਦੇ ਗੁਰੂ ਆ। ਹਾਂਜੀ। ਉਹਨਾਂ ਦਾ ਇਹੀ ਇੱਕ ਇਹ ਮੈਨੂੰ ਲੱਗਦਾ ਵੀ ਬਹੁਤ ਵਧੀਆ ਇਹ ਤਰੀਕਾ ਆ। ਉਹਨਾਂ ਨੂੰ ਵੀ ਵਧੀਆ ਲੱਗੂਗਾ ਇੱਥੇ ਕਿਤੇ ਵੀ ਉਹ ਦੇਖ ਰਹੇ ਆ, ਉਹਨਾਂ ਨੂੰ ਵਧੀਆ ਲੱਗੂ ਬਈ ਆਹੀ ਮੈਂ ਚਾਹੁੰਦਾ ਸੀ। ਹਾਂਜੀ ਹਾਂਜੀ, ਜੋ ਆਹ ਏਕਤਾ ਆ, ਇਹ ਰਲ ਮਿਲ ਕੇ ਸਾਨੂੰ ਜਿਹੜਾ ਤਿਉਹਾਰ ਮਨਾਉਣੇ ਚਾਹੀਦੇ ਆ। ਉਹਨਾਂ ਦੇ ਵੀ ਜਿਹੜੇ ਤਿਉਹਾਰ ਆ ਉਹਨਾਂ ਵਿੱਚ ਵੀ ਸਿੱਖਾਂ ਨੂੰ ਬਹੁਤ ਵਧੀਆ ਜਿਹੜਾ ਭੂਮਿਕਾ ਨਿਭਾਉਂਦੇ ਵੀ ਆ। ਹਾਂਜੀ ਹਾਂਜੀ, ਪੰਜਾਬ 'ਚ ਮੈਨੂੰ ਲੱਗਦਾ ਵੀ ਹੁਣ ਇਹ ਬਹੁਤ ਵਧੀਆ ਇੱਕ ਪਿਆਰ ਸਤਿਕਾਰ ਬਣਿਆ। ਮੈਂ ਕੱਲ ਵੀ ਦੇਖ ਰਿਹਾ ਸੀ ਖਬਰ, ਇੱਕ ਵੀਡੀਓ ਵੀ ਸੀਗੀ, ਉਹ ਆਪਣੇ ਨਮਾਜ਼ ਅਦਾ ਕਰ ਰਹੇ ਸੀਗੇ ਮੁਸਲਮਾਨ ਭਾਈਚਾਰਾ, ਤੇ ਆਪਣੇ ਸਿੱਖ ਭਰਾ ਉਹ ਖੜੇ ਸੀ ਉਹਨਾਂ ਦੀ ਸੇਫਟੀ ਵਾਸਤੇ, ਕੋਈ ਆ ਕੇ ਇਹਨਾਂ ਨੂੰ ਅਟੈਕ ਨਾ ਕਰੇ ਜਾਂ ਕੁਛ। ਸ਼ਾਇਦ ਇਹ ਜੰਮੂ ਕਸ਼ਮੀਰ ਦੀ ਵੀਡੀਓ ਸੀ ਜਿੱਥੇ ਆਪਣਾ ਮਸਲਾ ਚੱਲ ਰਿਹਾ। ਬਿਲਕੁਲ ਹਾਂਜੀ। ਤੇ ਹੁਣ ਤੁਸੀਂ ਜੰਮੂ ਕਸ਼ਮੀਰ ਦੀ ਗੱਲ ਕੀਤੀ ਆ, ਉੱਥੇ ਦੇ ਜਿਹੜੀਆਂ ਬੱਚੀਆਂ ਸੀ ਸਾਰੇ ਆਲ ਓਵਰ ਇੰਡੀਆ ਦੇ ਵਿੱਚ ਸਿੱਖਾਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ। ਈਵਨ ਕਿ ਪਹਿਲਾਂ ਜਦੋਂ ਪੁਲਵਾਮਾ ਦਾ ਕਾਂਡ ਹੋਇਆ ਤੇ ਸਾਰੇ ਇੰਡੀਆ ਦੇ ਵਿੱਚ ਜੰਮੂ ਕਸ਼ਮੀਰ ਵਾਲਿਆਂ ਤੇ ਅਟੈਕ ਹੋਣੇ ਸ਼ੁਰੂ ਹੋ ਗਏ। ਉਸ ਵੇਲੇ ਉਹਨਾਂ ਨੇ ਸਪੈਸ਼ਲ ਪੰਜਾਬ ਵਾਲਿਆਂ ਨੇ ਜਿਹੜਾ ਆ ਉਹਨਾਂ ਦਾ ਧਿਆਨ ਰੱਖਿਆ, ਤੇ ਉਹ ਅੱਜ ਵੀ ਯਾਦ ਕਰਦੇ ਆ ਤੇ ਪੰਜਾਬੀਆਂ ਨੇ ਬਹੁਤ ਵਧੀਆ ਜਿਹੜਾ ਭੂਮਿਕਾ ਨਿਭਾਈ ਆ। ਦੇਖੋ ਸਿੱਖੀਜ਼ਮ ਤਾਂ ਹੈ ਹੀ ਇਹੀ ਕਿ ਅਸੀਂ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਰਹਿਣਾ ਜਿਹੜਾ ਆ ਸਾਡਾ ਧਰਮ ਆ। ਤੇ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਆ ਇਹ ਜ਼ਰੂਰ ਦਿਖਾਉਣੀਆਂ ਚਾਹੀਦੀਆਂ, ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ, ਤਾਂ ਕਿ ਜਿਹੜੇ ਆ ਇਹ ਤੋਂ ਸਾਨੂੰ ਪਤਾ ਲੱਗੇ ਵੀ ਅਸੀਂ ਇੱਕ ਆ। ਹਾਂਜੀ ਹਾਂਜੀ, अल्लाह वालो राम वालो अपने मजहब को सियासत से बचा लो, रहने दो शहीदों का एक तिरंगा झंडा, रोज नए झंडे में डंडे को फंसाने वाले, है ना। मंदिर मस्जिद का भी फुर्सत में बना लेना, नफरत से जो टूटे हैं वो घर तो बना लो। हाँ जी, क्या बात है, बिल्कुल जी। अजी बड़ी कमाल करती लास्ट ਵਿੱਚ ਜਾਂਦੇ ਜਾਂਦੇ ਮੈਨੂੰ 4 ਲਾਈਨਾਂ ਯਾਦ ਆ ਗਈਆਂ। ਸੋ ਦੋਸਤੋ ਇਹ ਅਸੀਂ ਲਾਸਟ ਵਾਲੀ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਵੀ ਜ਼ਰੂਰ ਸਾਡੇ 'ਚ ਲੀਡਰ ਕੁਛ ਚੰਦ ਲੀਡਰ ਜਾਂ ਕਹਿ ਲਓ ਕੁਛ ਚੰਦ ਬੰਦੇ ਸਾਡੇ ਜ਼ਹਿਰ ਭਰਨ ਦੀ ਕੋਸ਼ਿਸ਼ ਕਰਦੇ ਆ, ਪਰ ਇਦਾਂ ਦੀਆਂ ਚੀਜ਼ਾਂ ਵੇਖ ਕੇ ਆ ਭਾਈਚਾਰਕ ਸਾਂਝ ਵਾਲੀਆਂ, ਸੋ ਸਾਨੂੰ ਵਧੀਆ ਲੱਗਦਾ ਤੇ ਸਾਨੂੰ ਇਦਾਂ ਰਲ ਮਿਲ ਕੇ ਰਹਿਣਾ ਚਾਹੀਦਾ। ਤੁਸੀਂ ਕਿਹਾ ਵੀ ਲੀਡਰ ਸਪੀਚ ਕਰਦਾ, ਜਦੋਂ ਇਹ ਸਾਨੂੰ ਜਿਹੜੀ ਆ ਈਰਖਾ ਜਾਂ ਸਾਨੂੰ ਕਿਸੇ ਗੱਲ ਦੇ ਭੜਕਾਉਂਦਾ ਆ, ਉਸ ਵੇਲੇ ਇਹੋ ਜਿਹੀਆਂ ਵੀਡੀਓਜ਼ ਵੀ ਸਾਨੂੰ ਯਾਦ ਕਰਨੀਆਂ ਚਾਹੀਦੀਆਂ। ਸਾਨੂੰ ਸਿਰਫ ਉਹ ਇੱਕ ਜਿਹੜਾ ਸਪੈਸ਼ਲ ਇਵੈਂਟ ਯਾਦ ਕਰਕੇ ਨਹੀਂ ਸਾਰਾ ਕੁਝ ਭੁਲਾ ਦੇਣਾ ਚਾਹੀਦਾ। ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ, ਇਹ ਜਿਹੜੀਆਂ ਅਸੀਂ ਦਿਖਾਉਣ ਦਾ ਮਕਸਦ ਇਹੀ ਆ ਵੀ ਤੁਹਾਡੇ ਜ਼ਿਹਨ ਦੇ ਵਿੱਚ ਬੈਠੇ
ਕਿ ਜੇ ਕਿਸੇ ਤੋਂ ਕੋਈ ਗਲਤੀ, ਕਿਉਂਕਿ ਸ਼ਖਸ ਇੱਕ ਅੱਧਾ ਗਲਤ ਕਰ ਦਿੰਦਾ, ਪੂਰੀ ਕੌਮ ਨਹੀਂ ਗਲਤ ਹੁੰਦੀ। ਬਿਲਕੁਲ ਬਿਲਕੁਲ ਹਨਾ, ਬਿਲਕੁਲ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਵੀ ਜੇ ਇਹਨੇ ਗਲਤੀ ਕੀਤੀ ਸੀ ਤਾਂ ਉਹ ਫਲਾਣੇ ਬੰਦੇ ਆ ਸਾਡੇ ਨਾਲ ਵੀ ਸੀ। ਹਾਂਜੀ ਹਾਂਜੀ ਬਿਲਕੁਲ ਤੇ ਇਹ ਜਿਹੜਾ ਆ ਮੈਨੂੰ ਲੱਗਦਾ ਫਿਰ ਸਿਆਸਤ ਵੀ ਜਿਹੜੀ ਆ ਇਹਨਾਂ ਦੀ ਫੇਲ ਹੋ ਸਕਦੀ। ਹਾਂਜੀ ਹਾਂਜੀ ਹਾਂਜੀ। ਤਾਂ ਜੀ ਦੋਸਤੋ, ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਵਧੀਆ ਲੱਗਾ ਹੋਊਗਾ। ਸੋ ਆਪਣਾ ਪਿਆਰ ਇੱਦਾਂ ਹੀ ਬਣਾਏ ਰੱਖਣਾ, ਫੀਡਬੈਕ ਆਪਣੀ ਜ਼ਰੂਰ ਦੇਣੀ। ਤੇ ਜੀ ਦਲਜੀਤ ਜੀ ਤੇ ਹੁਣ ਫਿਰ ਜਾਂਦੇ ਆ, ਤੇ ਦੋਸਤੋ ਇਦਾਂ ਹੀ ਦੇਖਦੇ ਰਹੋ ਇੰਡੋਸ ਟੀਵੀ। ਤੇ ਹੁਣ ਸਾਨੂੰ ਨੈਕਸਟ ਪ੍ਰੋਗਰਾਮ ਤੱਕ ਦੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।